ਜੀ ਮੈਂ ਅਸਲਮ ਖਾਨ ਵਕਾਰ ਪੰਜਾਬੀ ਬੈਸਟ ਫਾਰ ਐਵਰ ਚੈਨਲ ਦੀ ਤਰਫੋਂ ਤੇ ਸਭ ਨੂੰ ਜੀ ਆਇਆਂ ਨੂੰ। ਤੇ ਇੱਕ ਨਵਾਂ ਵਲੌਗ ਸ਼ੁਰੂ ਕਰਦੇ ਹਾਂ। ਤੇ ਅੱਜ ਸਾਡੇ ਨਾਲ ਜਿਹੜੀ ਆ ਛੱਤ ਜਿਹੜੀ ਆ ਨਾ ਉਹ ਸ਼ੁਰੂ ਹੋ ਗਈ ਆ, ਬਲਕਿ ਮੁਕੰਮਲ ਹੋ ਜਾਏਗੀ। ਹੈ ਕਮਰਾ ਸਾਡਾ ਨਾ ਜਿਹੜਾ ਯਾਨੀ ਕਿ ਡੇਰੇ ਦਾ ਜਿਹੜਾ ਅੰਦਰੂਨੀ ਹਿੱਸਾ ਵਾ ਨਾ, ਜਿਹੜਾ ਡੰਗਰਾਂ ਵਾਲਾ ਵਾ ਤੇ ਇੱਕ ਕਮਰਾ ਉਹ ਮੁਕੰਮਲ ਹੋ ਜਾਏਗਾ। ਤੇ ਬਾਕੀ ਯਾਨੀ ਕਿ ਜਿਹੜਾ ਨਾ ਇਹ ਮਿੱਟੀ ਆਈ ਆ ਹਲੇ ਤੇ ਇਹ ਪਾਣੀ ਆ ਭਰਤੀਲੀ। ਤੇ ਅਸੀਂ ਨਾ ਕਿਉਂਕਿ ਛੱਤ ਵਾਲੇ ਦਿਨ ਕਹਿੰਦੇ ਨਾ ਕੋਈ ਮਿੱਠੀ ਚੀਜ਼ ਹੋਣੀ ਚਾਹੀਦੀ ਆ, ਤੇ ਜਲੇਬੀਆਂ ਹਲਵਾ ਕੋਈ ਨਾ। ਤੇ ਅੱਜ ਅਸੀਂ ਨਾ ਉਸ ਚੱਕਰ 'ਚ ਨਾ ਮਿੱਠੇ ਚੌਲ ਬਣਾਉਣ ਦਾ ਸੋਚ ਰਹੇ ਹਾਂ। ਤੇ ਮਿੱਠੇ ਚੌਲਾਂ ਦੇ ਫਿਰ ਐਕਸਪਰਟ ਜਿਹੜੇ ਆ ਨਾ ਸਾਡੇ ਕੋਲ ਹੈ ਆ। ਤੇ ਤੁਸੀਂ ਦੇਖਿਆ ਹੋਣਾ ਪਹਿਲੇ ਗੁੜ ਵਾਲੇ ਚੌਲਾਂ ਵਾਲੇ ਸਿਲਸਿਲੇ 'ਚ ਵੀ। ਹਾਂਜੀ ਆਰਫ ਸਾਹਿਬ ਆ ਕੀ ਬਣਾਉਣ ਲੱਗੇ ਅੱਜ? ਇਹ ਬਣਾਉਣ ਲੱਗੇ ਹਾਂ ਜੀ ਅਸੀਂ ਮੁਤੰਜਣ। ਅੱਛਾ ਜੀ। ਰੰਗ ਬਰੰਗੇ ਚਾਵਲ। ਤੇ ਇਨਸ਼ਾਅੱਲਾ ਜਦੋਂ ਇਹ ਪੱਕ ਤਿਆਰ ਹੋ ਜਾਣਗੇ ਤੇ ਦੇਖੇ ਤੁਹਾਨੂੰ ਸਰੂਰ ਆ ਜਾਏਗਾ। ਅੱਛਾ ਜੀ, ਕਿਹੜੇ ਕਿਹੜੇ ਇਨਗਰੀਡੀਐਂਟ ਜਿਹੜੇ ਆ ਨਾ ਇਸਤੇਮਾਲ ਹੋਣਗੇ ਇਹਦੇ 'ਚ? ਇਹਦੇ 'ਚ ਅਸੀਂ ਲਿਆ ਜੀ ਸਭ ਤੋਂ ਪਹਿਲਾਂ 2 ਕਿਲੋ ਚਾਵਲ ਲਏ ਨੇ। ਅੱਛਾ ਠੀਕ ਹੈ ਜੀ। ਠੀਕ ਹੋ ਗਿਆ ਜੀ। ਇਹਨਾਂ ਦੇ ਵਿੱਚ ਹਲਕਾ ਜਿਹਾ ਨਮਕ ਲਗਾ ਕੇ ਨਾ ਜੀ ਤੇ ਭੇਣਾ ਹੈ ਹੁਣ ਅਸੀਂ ਇਹਨਾਂ ਨੂੰ। ਅੱਛਾ ਠੀਕ ਹੈ। ਇਹ ਕਿੰਨੀ ਦੇਰ ਭਿੱਜੇ ਰਹਿਣਗੇ? ਇਹ ਕਮ ਸੇ ਕਮ ਅੱਧਾ ਘੰਟਾ ਵੀ ਭਿੱਜੇ ਰਹਿਣ ਤੇ। ਅੱਛਾ ਠੀਕ ਹੈ। ਤੇ ਤਾਂ ਕਿ ਅੱਧੇ ਘੰਟੇ ਤੱਕ ਉਦੋਂ ਤੱਕ ਅੱਗ ਉੱਗ ਵੀ ਜਿਹੜੀ ਹੈ ਨਾ ਹਾਂਜੀ ਚਾਲੂ ਹੋ ਜਾਏਗੀ। ਤੇ ਚੀਨੀ ਕਿੰਨੀ ਪਾਣੀ ਹੈ ਇਹਦੇ 'ਚ? ਇਹ 2 ਕਿਲੋ ਚਾਵਲ ਜਿਹਦੇ 'ਚ 2 ਕਿਲੋ ਹੀ ਚੀਨੀ ਪਵੇਗੀ। ਅੱਛਾ 2 ਕਿਲੋ ਚੀਨੀ ਨਹੀਂ ਪਏਗੀ। ਪਏਗੀ। ਤੇ ਆ ਮੇਵਾਜਾਤ ਕਿਹੜੇ ਕਿਹੜੇ ਹੈ ਜ਼ਰਾ ਕਹੋ ਤਾਂ। ਮੇਵਾਜਾਤ ਪਾਵਾਂਗੇ ਜੀ ਅਸੀਂ ਇਹ ਗਰੀ ਹੈ ਜੀ। ਹਾਂਜੀ ਠੀਕ ਹੈ। ਇਹ ਕਿਸ਼ਮਿਸ਼ ਹੈ ਜੀ ਨਾਲ। ਹਾਂ ਠੀਕ ਹੈ। ਕਿਸ਼ਮਿਸ਼ ਦਾਖਾਂ ਵੀ ਜਿਹਨੂੰ ਕਹਿ ਦਿੰਦੇ ਆ। ਜਿਹਨੂੰ ਕਹਿ ਦਿੰਦੇ ਆ ਖੋਪਾ ਜੀ। ਆਹ ਖੋਪਾ ਪਾਉ ਦੇ ਕਰੀਬ ਲਿਆ ਜੀ। ਅੱਛਾ ਠੀਕ ਹੈ। ਬਦਾਮ ਆ ਜੀ ਤੇ 1 ਪਾਉ ਬਦਾਮ ਲਿਆ ਜੀ। ਉਹ ਹਬੀਬ ਸਾਹਿਬ ਤੋਂ। ਜਿਹੜਾ ਹਬੀਬ ਸਾਹਿਬ ਜਿਹੜੇ ਆ ਨਾ ਬਦਾਮ ਤੋੜ ਰਹੇ ਆ, ਇਹਨਾਂ ਤੇ ਨਜ਼ਰ ਵੀ ਰੱਖਣੀ ਪੈਣੀ ਆ ਵੀ ਇਹ ਪਾਈ ਆ ਚ ਕਿਤੇ ਬਾਅਦ ਵਿੱਚ ਨਾ ਇਹ ਹਲੇ ਤੱਕ ਤਾਂ ਮੈਂ ਇੱਕ ਵੀ ਨਹੀਂ। ਅੱਛਾ ਨਹੀਂ ਜੀ, ਚਲੋ ਜੀ ਕੋਈ ਨਹੀਂ। ਤੁਸੀਂ ਜਿਹੜਾ ਚਾਲਾ ਬਣਾਈ ਖੜੇ ਖਾਣੇ ਪੈਣੇ ਕਿਉਂਕਿ ਮੇਰੇ ਨਾਲ ਤੁਸੀਂ ਗਏ ਨਹੀਂ। ਇਹ ਬਦਾਮ ਜਿਹੜੇ ਹੈ ਨਾ ਜੀ ਲੈ ਦੇਸੀ। ਅੱਛਾ ਦੇਸੀ ਬਦਾਮ ਲੈ ਆ ਕਿਉਂਕਿ ਉਹ ਫਿਰ ਦੂਸਰੇ ਕੁਝ ਲੋਕ ਦੋਸਤ ਜਿਹੜੇ ਨੇ ਉਹ ਪਸੰਦ ਨਹੀਂ ਕਰਦੇ ਜੀ ਉਹ। ਅੱਛਾ ਦੇਸੀਆਂ 'ਚ ਫਿਰ ਕੌੜੇ ਵੀ ਤਾਂ ਨਿਕਲ ਆਉਂਦੇ ਆ? ਨਹੀਂ ਜੀ ਅੱਛੇ ਕਰਕੇ ਲੈ। ਅੱਛਾ ਇਹ ਅੱਛੇ ਕਰਕੇ ਕੌੜਾ ਵੀ ਨਹੀਂ ਨਿਕਲੇਗਾ। ਚਲੋ ਇਹਦੇ 'ਚ ਵੈਰਾਈਟੀਆਂ ਹੁੰਦੀਆਂ ਨਾ ਜੀ। ਹਾਂ ਠੀਕ ਹੈ। ਕੁਝ ਜ਼ਿਆਦਾ ਮਹਿੰਗੇ ਹੁੰਦੇ, ਕੁਝ 150 ਰੁਪਏ ਮਹਿੰਗੇ ਹੁੰਦੇ ਜਿਹੜੇ ਨਾ। ਮਤਲਬ ਹੈ ਕਿ ਮਿੱਠੇ ਸਾਰੇ ਨਿਕਲਦੇ ਆ। ਠੀਕ ਹੈ। ਇਹ ਉਹਨਾਂ ਨੇ ਗਾਰੰਟੀ ਦਿੱਤੀ ਹੈ ਜਿਹਦੇ 'ਚ ਕੋਈ ਠੀਕ ਕੌੜਾ ਨਹੀਂ ਨਿਕਲੇਗਾ ਜੀ। ਅਸੀਂ ਹੁਣ 1-2 ਦਫਾ ਇਹਨਾਂ 'ਚ ਨਾ ਪਾਣੀ ਗੁਜ਼ਾਰਾਂਗੇ ਵੈਸੇ ਕਿਉਂਕਿ ਇਦਾਂ ਅਸੀਂ ਪਾਣੀ ਪਾ ਦਿੱਤਾ ਹੈ। ਪਾਣੀ ਜਦੋਂ ਬਿਲਕੁਲ ਸਾਫ਼ ਹੋ ਜਾਏਗਾ, ਚੌਲ ਧੁਲ ਜਾਣਗੇ, ਫਿਰ ਅਸੀਂ ਇਹਨਾਂ ਨੂੰ ਰੱਖ ਦਿਆਂਗੇ। ਅਸੀਂ ਨਾ ਜੀ 3-4 ਦਫਾ ਪਾਣੀ ਇਹਦੇ 'ਚੋਂ ਕੱਢ ਲਿਆ ਹੈ। ਅੱਛਾ ਠੀਕ ਹੈ ਜੀ। ਧੋ ਲਏ ਠੀਕ ਹੈ। ਠੀਕ ਹੋ ਗਿਆ ਜੀ। ਅਸੀਂ ਫਿਰ ਥੋੜਾ ਜਿਹਾ ਨਮਕ ਲਗਾ ਕੇ ਨਾ ਇਹ ਥੋੜਾ ਜਿਹਾ ਨਮਕ ਹੋਰ ਲਗਾ ਕੇ ਹੁਣ ਅਸੀਂ ਪਾਣੀ ਪਾ ਕੇ ਇਹਦੇ 'ਚ ਇਹਨੂੰ ਰੱਖ ਦੇਣਾ ਹੈ। ਅੱਛਾ ਯਾਨੀ ਕਿ ਕੋਈ 4 ਦਫਾ ਇਹਨਾਂ 'ਚ ਪਹਿਲਾਂ ਪਾਣੀ ਕੱਢ ਲਿਆ ਵਾ? ਜੀ ਧੁੱਲ ਗਏ ਅੱਛੀ ਤਰ੍ਹਾਂ। ਧੁੱਲ ਗਏ ਹਾਂ। ਇਹ ਨਮਕ ਇਸ ਵਜ੍ਹਾ ਤੋਂ ਪਾਈਦਾ ਤਾਂ ਕਿ ਜਿਹੜੀ ਕੋਈ ਮੈਲ ਮੂਲ ਹੁੰਦੀ ਨਾ ਜਿਨ੍ਹਾਂ ਦੇ ਨਾਲ ਅੱਛਾ ਠੀਕ ਹੈ, ਉਹ ਉਤਰ ਜਾਂਦੀ। ਠੀਕ ਹੈ। ਯਾਨੀ ਕਿ ਹੁਣ ਜਦੋਂ ਇੱਕ ਦਫਾ ਆਖਰੀ ਦਫਾ ਧੁੱਲਣਗੇ ਤੇ ਉਦੋਂ ਬਿਲਕੁਲ ਇਹਨਾਂ ਨੀਟ ਐਂਡ ਕਲੀਨ। ਹਾਂਜੀ ਇਹ ਨੀਟ ਐਂਡ ਕਲੀਨ ਹੋ ਗਏ ਜੀ। ਇਹ ਪਾਣੀ ਵੀ ਦੱਸ ਰਿਹਾ ਜੀ। ਠੀਕ ਦੇਖੋ ਨਾ ਜੀ। ਠੀਕ ਹੈ। ਇਹ ਯਾਨੀ ਕਿ ਹੁਣ ਕੋਈ ਅੱਧਾ ਘੰਟਾ ਜਿਹੜਾ ਵਾ ਨਾ ਇਹ ਭਿੱਜੇ ਰਹਿਣਗੇ। ਠੀਕ ਹੈ। ਇਹ ਭਿੱਜ ਗਏ ਜੀ। ਠੀਕ ਹੋ ਗਿਆ। ਚਾਵਲ ਅਸੀਂ ਭੇਜ ਕੇ ਰੱਖ ਦਿੱਤੇ ਜੀ। ਹਬੀਬ ਸਾਹਿਬ ਕਿੰਨੇ ਕੁ ਰਹਿ ਗਏ ਬਦਾਮ? ਤਕਰੀਬਨ ਥੋੜੇ ਹੀ ਜੀ, ਹਾਫ ਹੋ ਗਏ। ਅੱਛਾ ਹਾਫ ਹੋ ਗਏ। ਯਾਨੀ ਕਿ ਜਦੋਂ ਤੱਕ ਹੋਣਗੇ। ਅੱਛਾ ਜੀ ਆਰਫ ਸਾਹਿਬ ਆ ਪਾਣੀ ਗਰਮ ਰਖਾਇਆ ਤੁਸੀਂ ਕਿਸ ਲਈ? ਜੀ ਇਹ ਪਾਣੀ ਗਰਮ ਰਖਾਇਆ ਜੀ। ਇਹਦੇ 'ਚ ਅਸੀਂ ਜਿਹੜੇ ਆ ਮੇਵਾ ਜਾਤ ਨਾ ਜੀ ਗਰੀ ਇਹ ਪਾਣੀ ਗਰਮ ਕਰਕੇ ਉਹਦੇ 'ਚ ਭਗੋਵਾਂਗੇ ਤਾਂ ਕਿ ਇਹ ਕੱਟਣ ਦੇ ਵਿੱਚ ਜਿਹੜਾ ਨਰਮ ਹੋ ਜਾਏਗੀ। ਅੱਛਾ ਠੀਕ ਹੈ। ਤੇ ਜਿਹੜੀਆਂ ਅੱਛੀ ਤਰ੍ਹਾਂ ਧੁੱਲ ਵੀ ਜਾਏਗੀ। ਤੇ ਜਿਹੜੀਆਂ ਦਾਖਾਂ ਵਾ ਉਹਨਾਂ ਨੂੰ ਨਹੀਂ ਭੇਣਾ ਭੁਣੇ? ਨਹੀਂ ਉਹਨਾਂ ਨੂੰ ਕੋਈ ਨਹੀਂ ਭੇਣਾ। ਉਹਨਾਂ ਨੂੰ ਵੈਸੇ ਧੋ ਲਵਾਂਗੇ ਜਦੋਂ ਵਕਤੀ ਤੌਰ ਤੇ ਆਪਾਂ ਇਸਤੇਮਾਲ ਕਰਾਂਗੇ। ਅੱਛਾ ਕਿਉਂਕਿ ਭੇਣ ਨਾਲ ਜਦੋਂ ਇਹ ਥੋੜੀ ਜਿਹੀ ਫੁੱਲ ਜਾਂਦੀ ਹੈ ਨਾ ਤੇ ਇਹਦੇ 'ਚ ਉਹ ਟੇਸਟ ਨਹੀਂ ਰਹਿੰਦਾ। ਠੀਕ ਹੈ। ਹਾਂ ਇਹਨੂੰ ਸਿਰਫ ਸਾਫ਼ ਕਰਕੇ ਇਹਨਾਂ ਨੂੰ ਵੈਸੇ ਵੀ ਪੱਕਣ ਵਾਲੀ ਚੀਜ਼ ਜੀ ਸਭ ਤੋਂ ਆਖਰ 'ਚ ਪਾਇਆ ਜਾਂਦਾ। ਹਾਂਜੀ ਪਾਣੀ ਸਾਡਾ ਉਬਲਣਾ ਚਾਵਲ ਪਾਵਾਂਗੇ। ਅੱਛਾ ਠੀਕ ਹੈ।
ਚਾਵਲ ਚੁੰਕੇ ਭਗੋ ਕੇ ਰੱਖੇ ਹੋਏ ਸੀ ਤੇ ਇਹ ਹੁਣ ਅਸੀਂ ਇਹਦਾ ਪਾਣੀ ਪਹਿਲੇ ਗਿਰਾ ਲਈਏ ਵਿੱਚੋਂ। ਅੱਛਾ ਦੇਖੋ ਨਾ, ਇੱਕੋ ਹੀ ਫਨਾਮਨਾ ਹੁੰਦਾ ਵਾ ਜਿਹੜਾ ਮੁਖਤਲਿਫ ਚੀਜ਼ਾਂ ਲਈ ਨਾ ਉਹ ਅਲੱਗ ਹੁੰਦਾ ਵਾ। ਦਿਖਾ ਦੇ ਬੇਟਾ। ਆਲੂ ਜਿਹੜਾ ਵਾ ਨਾ ਉਹ ਜਦੋਂ ਗਰਮ ਹੁੰਦਾ ਵਾ ਤੇ ਉਹ ਨਰਮ ਹੁੰਦਾ ਵਾ। ਆਂਡਾ ਜਦੋਂ ਗਰਮ ਹੁੰਦਾ ਵਾ ਤੇ ਉਹ ਸਖਤ ਹੁੰਦਾ ਵਾ। ਤੇ ਇਸ ਤਰ੍ਹਾਂ ਨਾ ਕਿਸੇ ਜਗ੍ਹਾ ਤੇ ਵੀ ਅੱਗ ਲੱਗ ਜੇ ਕਹਿੰਦੇ ਯਾਨੀ ਕਿ ਨੁਕਸਾਨ ਹੋ ਗਿਆ, ਤੇ ਜੇ ਭੱਠੇ ਦੀ ਅੱਗ ਬੁੱਝ ਜੇ ਕਹਿੰਦੇ ਨੁਕਸਾਨ ਹੋ ਗਿਆ। ਤੇ ਪਾਣੀ ਉਬਲਣ ਲੱਗ ਜੇ ਤੇ ਇਹਦਾ ਮਤਲਬ ਹੁੰਦਾ ਕਿ ਕੁਛ ਨਾ ਕੰਮ ਹੁਣ ਸ਼ੁਰੂ ਹੋ ਗਿਆ। ਤੇ ਜੇ ਬੰਦਾ ਉਬਲਣਾ ਸ਼ੁਰੂ ਕਰ ਜੇ ਤੇ ਫਿਰ ਇਹਦਾ ਮਤਲਬ ਹੁੰਦਾ ਕਿ ਕੰਮ ਜਿਹੜਾ ਨਾ ਖਰਾਬ ਹੋ ਗਿਆ ਕੰਮ ਮੁੱਕ ਗਿਆ। ਯਾਨੀ ਕਿ ਇੱਕੋ ਹੀ ਫਨਾਮਨਾ ਹੁੰਦਾ ਵਾ। ਤੇ ਕੰਟੈਕਸਟ ਮੈਟਰਸ। ਹਾਂ, ਰੈਫਰੈਂਸ ਜਿਹੜਾ ਵਾ ਨਾ। ਅਸੀਂ ਜਦੋਂ ਵਿੱਚ ਅਸੀਂ ਨਾ ਹਾਂਜੀ ਇਹ ਚਾਵਲ ਪਾ ਲਓ। ਕਾਦਰੀ ਸਾਹਿਬ ਮੈਨੂੰ 2 ਕਿਲੋ ਨਹੀਂ ਲੱਗਦੇ। ਨਹੀਂ ਜੀ 2 ਕਿਲੋ ਚਲੋ ਆਪੇ ਕਮੈਂਟ 'ਚ ਦੱਸ ਦੇਣਗੇ ਜੀ ਇਹ 2 ਕਿਲੋ 2 ਕਿਲੋ ਹੀ ਹੈ। ਇਹਨੇ ਕੋਈ ਡੰਡੀ ਮਾਰੀ ਅਸਲ 'ਚ ਦੱਸਾਂਗੇ ਜੀ ਚਾਵਲ ਇਸ ਤਰ੍ਹਾਂ ਹੀ ਜਿਹੜਾ ਨਾ ਤੁਸੀਂ ਰਹਿੰਦੇ ਆ ਗੁਜਰਾਂ ਵਾਲੇ, ਤੁਸੀਂ ਐ ਥੈਲਿਆਂ ਵਾਲੇ ਹਿਸਾਬ ਵਿੱਚ ਤੁਹਾਨੂੰ ਕਿਲੋਆਂ ਦਾ ਪਤਾ ਨਹੀਂ ਹੈ। ਹਾਂਜੀ ਤੁਹਾਨੂੰ ਤੁਹਾਡੀ ਤੱਕ ਨਹੀਂ ਪੈਂਦੀ ਹੈ, ਤੁਸੀਂ 50 kg ਵਾਲੇ ਤੇ ਨਾ ਇਹ ਤੁਹਾਨੂੰ ਹੁਣ 2 ਕਿਲੋ 4 ਕਿਲੋ ਜਿਹੜਾ ਵਾ ਨਾ ਕਿਲੋ ਵਾਲੇ ਨਾਲ ਦਾੜ ਗਿੱਲੀ ਹਾਂ ਇਹ ਸਿਆਣੇ ਕਹਿੰਦੇ ਵੀ ਜਿਨ੍ਹਾਂ ਨੇ ਗੱਫਿਆਂ ਨਾਲ ਖਾਦਾ ਹੋਵੇ ਉਹਨਾਂ ਨੂੰ ਉਂਗਲਾਂ ਨਾਲ ਸਵਾਦ ਆਉਂਦਾ। ਹਾਂ ਉਹ ਇੱਕ ਯਾਰ ਬੜਾ ਅੱਛਾ ਸ਼ੇਰ ਆ ਪੰਜਾਬੀ ਦਾ ਕਿ ਮੈਂ ਦਰਿਆਵਾਂ ਦਾ ਹਾਣੀ ਸਾਂ ਹੈ, ਮੈਨੂੰ ਠਿਲਣੇ ਪੈ ਗਏ ਖਾਲ ਨਹੀਂ ਮਾਏ। ਕੁਛ ਯਾਨੀ ਕਿ ਹੋ ਸਕਦਾ ਅੱਗੇ ਪਿੱਛੇ ਮਫਹੂਮ ਹੋ ਗਿਆ ਹੋਵੇ ਲਫ਼ਜ਼, ਕਿਉਂਕਿ ਸ਼ੇਰਾਂ ਵਾਲੇ ਸਿਲਸਿਲੇ 'ਚ ਨਾ ਦਰਿਆਲ ਜਗ੍ਹਾ ਖਾਲਾ ਬਹੁਤ ਅੱਛੀ ਹੈ। ਨਹੀਂ ਉਹਦੇ 'ਚ ਇਹੀ ਆ ਵੀ ਉਹ ਇੱਕ ਕੁਛ ਤਾਂ ਇਹ ਕਹਿ ਦਿੰਦੇ ਨੇ ਵੀ ਮੈਂ ਦਰਿਆਵਾਂ ਦਾ ਤਾਰੂ ਸੀ ਹੈ, ਵੀ ਉਹਦੇ 'ਚ ਇਹ ਆ ਕਿ ਮੈਂ ਤਾਂ ਅਸਲ 'ਚ ਵੱਡੇ ਮਕਸਦ ਲਈ ਸੀ ਤੇ ਮੈਨੂੰ ਯਾਨੀ ਕਿ ਜਿਹੜਾ ਨਾ ਛੋਟੇ ਪੈਟੀ ਕੰਮਾਂ 'ਚ ਮੈਂ ਉਲਝ ਕੇ ਰਹਿ ਗਿਆ ਇਹ ਯਾਨੀ ਕਿ ਸ਼ਾਇਦ ਮੈਂ ਇਹ ਸਮਝਿਆ ਵੀ ਮੈਂ ਤਾਂ ਖਾ ਲਿਆ ਚ ਤਰਨ ਜੋਗਾ ਸੀ ਤੇ ਦਰਿਆ 'ਚ ਤਰਨਾ ਪੈ ਗਿਆ, ਕੰਮ ਔਖਾ ਹੋ ਗਿਆ। ਨਹੀਂ ਕਹਿੰਦਾ ਮੈਂ ਦਰਿਆਵਾਂ ਦਾ ਹਾਣੀ ਸਾਂ, ਮੈਨੂੰ ਠਿਲਣੇ ਪੈ ਗਏ ਖਾਲ ਨਹੀਂ ਮਾਏ। ਕਾਦਰੀ ਸਾਹਿਬ ਕਿੰਨੀ ਦੇਰ ਲੱਗਣੀ ਹੋਣੀ ਦੇ ਤਕਰੀਬਨ ਉਹਨੂੰ ਉਬਲਣ ਤੇ? ਪਾਣੀ ਖਤਮ ਹੋ ਜਾਏਗਾ ਸਾਰਾ? ਨਹੀਂ ਖਤਮ ਨਹੀਂ ਹੋਏਗਾ, ਬਸ ਇਹਨੂੰ ਕਣੀ ਦੇਣੀ ਆ। ਇਹਨੇ ਜਦੋਂ ਬਾਇਲ ਹੋ ਜਾਣਾ ਨਾ ਜੀ। ਹਾਂ 3 ਕਣੀਆਂ ਜਿਹੜੀਆਂ ਦੀਆਂ ਨਾ ਜੀ, ਕਿੰਨੀਆਂ? 3 ਕਣੀਆਂ। ਹਾਂ ਉਤਲੇ ਦੀ ਵੀ ਸੁਣ ਲੈ ਵੀ ਜਿਹੜਾ ਤੇਰੀ ਖੰਡ ਤੇ ਆ ਜੀ ਸੁਣਾਉਣ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਇਹਦੀਆਂ ਜੋ 3 ਕਣੀਆਂ ਹੁੰਦੀਆਂ, 2 ਕਣੀਆਂ ਜਦੋਂ ਉਬਲ ਜਾਣ ਨਾ ਜੀ ਉਦੋਂ ਕੱਢ ਲੈਣੇ ਆ ਤੇ 1 ਕਣੀ ਛੱਡਣੀ ਆ ਜਦੋਂ ਦਮ ਵਾਸਤੇ। ਯਾਨੀ ਕਿ ਉਹ ਵੀ 66% ਜਿਹੜਾ ਵਾ ਨਾ ਅੱਛਾ ਹਾਂ ਕਣੀ ਯਾਨੀ ਕਿ 3 ਕਣੀਆਂ 100% ਆ, ਇੱਕ ਕਣੀ 33% ਆ, 2 ਕਣੀ। ਵੈਸੇ ਨਾ ਚਾਵਲ ਦੇਖਦੇ ਆ ਜਦੋਂ ਬਣਾਉਂਦੇ ਨਹੀਂ ਹੁੰਦੇ ਸੀ ਉਹ ਦੇਗ ਵਗੈਰਾ ਦੇ 'ਚ, ਉਹ ਚਾਵਲ ਨੂੰ ਮੁਖਤਲਿਫ ਪੋਜੀਸ਼ਨ ਤੋਂ ਤੋੜ ਕੇ ਦੇਖਦੇ ਹੁੰਦੇ ਸੀ ਹਨਾ। ਹੀ ਆ ਨਾ ਉਹ ਚੁੱਕਦੇ ਸੀ ਨਾ ਵਿੱਚੋਂ ਹਾਂ ਤੇ ਇਹਨੂੰ ਦਬਾ ਕੇ ਦੇਖਦੇ ਸੀ ਕਿ ਕਿੰਨਾ ਗਲ ਗਿਆ। ਅੱਛਾ ਤੇ ਉਹਦੇ ਥੋੜੀ ਜਾਨ ਹੋਣੀ ਚਾਹੀਦੀ ਹੈ ਅੱਛਾ ਕਿਉਂਕਿ ਉਹਨੇ ਜਦੋਂ ਚਾਸ ਬਣਨੀ ਆ ਉਹਦੇ 'ਚ ਵੀ ਫਿਰ ਉਹਨੇ ਗਲਣਾ ਹੈ, ਦਮ ਦੇ ਵਿੱਚ ਵੀ ਉਸਨੇ ਗਲਣਾ ਪਕਣਾ ਹੈ। ਅੱਛਾ ਤੇ ਇੰਨੀ ਕੁ ਤਾਂ ਜਾਨ ਹੋਣੀ ਚਾਹੀਦੀ ਹੈ ਵੀ ਉਸ ਨੂੰ ਬਰਦਾਸ਼ਤ ਕਰੇ, ਦਮ ਨੂੰ ਵੀ ਉਸ ਚਾਸ ਦੀ। ਇਹ ਜੀ ਸਭ ਤੋਂ ਔਖਾ ਕੰਮ ਆ ਨਾ ਜਿਹੜਾ, ਇਹ ਚਾਵਲ ਉਬਾਲਣਾ। ਕਿਸੇ ਚਾਵੜਾ ਬਾੜ ਕੇ ਛਾਰ ਸ਼ੈ ਬਣਾ ਮੈਨੂੰ ਨਾ ਯਾਨੀ ਕਿ ਮੈਨੂੰ ਇਸ ਕਹਿਣ ਦੀ ਕੋਈ ਦਰੇਕ ਨਹੀਂ ਹੈ ਕਿ ਮੈਨੂੰ ਚਾਵਲ ਨਹੀਂ ਉਬਾਲਣੇ ਹੁਣ ਹੈ। ਲੋ ਜੀ ਕਹਿੰਦੇ ਕਿ ਰਾਣਾ ਸਾਹਿਬ ਨੂੰ ਅਕਸਰ ਬੰਦੇ ਕਹਿੰਦੇ ਰਾਣਾ ਸਾਹਿਬ ਨੂੰ ਹਰ ਕੰਮ ਆਉਂਦਾ ਆ ਮੰਨੇ ਬੱਚੇ ਨੂੰ ਕਿਹਾ ਪੈਂਗੇ ਪੋਣਾ ਲੈ ਹਾਂ ਕਿਉਂਕਿ ਦੱਸਾਂ ਕੀ ਵਾ, ਬਾਕੀ ਚੀਜ਼ਾਂ 'ਚ ਕੋਈ ਘਾਟਾ ਵਾਧਾ ਹੋ ਜਾਏ ਨਾ ਤੁਸੀਂ ਸਮੇਟ ਲੈਂਦੇ ਆ। ਚਾਵਲ ਅਗਰ ਥੋੜਾ ਜਿਹਾ ਘੱਟ ਉਬਲ ਗਿਆ ਤਾਂ ਵੀ ਨਹੀਂ ਉਹਨੂੰ ਸਮੇਟਿਆ ਜਾ ਸਕਦਾ, ਜੇ ਬਹੁਤਾ ਉਬਲ ਗਿਆ ਤੇ ਤਾਂ ਵੀ ਨਹੀਂ। ਪਾਪਾ ਬਣ ਜਾਂਦਾ। ਹਾਂ ਤੇ ਮੇਰੇ ਦੋਸਤ ਮਿਊਜ਼ਿਕ ਵਾਲੇ ਨਾ NCA ਤੇ ਡਾਕਟਰ ਜ਼ਫਰ ਇਕਬਾਲ ਸਾਹਿਬ, ਉਹ ਹੈ ਆ ਸ਼ਕਰਗੜ੍ਹ ਵਾਲੀ ਸਾਈਡ ਤੇ, ਉਹ ਚਾਵਲ ਉਬਾਲਣ ਦੇ ਬੜੇ ਮਾਸਟਰ ਹੈ। ਹਾਂ ਉਹਨਾਂ ਨੇ ਕਈ ਵਾਰੀ ਆਣਾ ਉੱਥੇ ਮਕਾਨ ਤੇ ਨਾ, ਉਹਨਾਂ ਨੇ ਕਹਿਣਾ ਖਾਣ ਥੋੜੇ ਜਿਹੇ ਚਾਵਲ ਜਿਹੜੇ ਆ ਨਾ ਉਬਾਲਣੇ, ਤੇ ਫਿਰ ਉਹ ਉਬਾਲਣੇ। ਫਿਰ ਮੈਂ ਹਾਲਾਂਕਿ ਚਾਵਲ ਘੱਟ ਖਾਣਾ, ਲੇਕਿਨ ਉਹਨਾਂ ਨੇ ਨਾ ਫਿਰ ਸਾਲਣ ਉਹਨਾਂ ਨੇ ਆਪ ਘਰੋਂ ਕਈ ਵਾਰੀ ਲੈ ਆਉਂਦੇ ਹੁੰਦੇ ਸੀ ਤੇ ਉਹ ਉਸ ਚੀਜ਼ਾਂ ਦੇ। ਤੇ ਮੈਂ ਉਹ ਦੇਖਿਆ ਕਿ ਚਾਵਲ ਦਾ ਜਿਹੜਾ ਵਾ ਨਾ ਇਹ ਬੜਾ ਜਿਸ ਤਰ੍ਹਾਂ ਬੇਸਿਕ ਜਿਹੜੀ ਆ ਨਾ ਸਰਗਮ, ਉਹ ਪਹਿਲਾ ਕੰਮ ਵੀ ਆ ਔਰ ਸਭ ਤੋਂ ਔਖਾ ਕੰਮ ਵੀ ਆ ਹੈ। ਉਹਦੀ ਯਾਨੀ ਕਿ ਉਹਦੇ 'ਚ ਮਹਾਰਤ ਜਿਹੜੀ ਆ ਨਾ
ਉਹ ਕਹਿੰਦੇ ਨਹੀਂ ਜਦੋਂ ਕਿਸੇ ਦਾ ਟੈਸਟ ਲੈਂਦੇ ਆ ਉਹ ਕਹਿੰਦੇ ਆ ਕਰ, ਉੱਥੇ ਹੀ ਪਤਾ ਲੱਗ ਜਾਂਦਾ ਵਾ ਕਿ ਬੰਦਾ ਯਾਨੀ ਕਿ ਗਾ ਸਕਦਾ ਵਾ, ਹੈ ਕਿ ਨਹੀਂ ਗਾ ਸਕਦਾ ਕਿ ਨਹੀਂ ਗਾ ਸਕਦਾ ਹੈ। ਡਾਕਟਰ ਵੀ ਆ ਹੀ ਕਰਾਉਂਦੇ ਹਾਂ ਸਾਨੂੰ ਗਾਲਾਂ ਕਰਾਉਂਦੇ ਆ ਉਹ ਡਾਕਟਰ ਵੀ ਲੱਗਦਾ ਕਲਾਸੀਕਲ ਵਾਲਿਆਂ ਤੋਂ ਹੀ ਤਲਕ ਰੱਖਦੇ ਆ। ਚੈੱਕ ਤਾਂ ਦੋਨਾਂ ਨੇ ਗੱਲਾਂ ਹੀ ਕਰਨਾ ਵੀ ਟਿੰਬਰ ਦੀ ਕੰਡੀਸ਼ਨ ਕੀ ਹਾਂ ਹੈ। ਅੱਛਾ ਇਹ ਆ ਵੀ ਉਹ ਡਾਕਟਰ ਜਦੋਂ ਆ ਕਰਾਉਂਦੇ ਆ ਨਾ ਉਹ ਤੁਹਾਡੇ ਕੋਲ ਪੈਸੇ ਲੈ ਲੈਂਦੇ ਆ, ਤੇ ਜਿਹੜੇ ਹਸਪਤਾਲ ਆ ਜੇ ਉਹਨਾਂ ਨੂੰ ਕਬੂਲ ਹੋ ਜਾਵੇ ਤਾਂ ਤੁਹਾਨੂੰ ਕੁਝ ਬਣਾ ਦਿੰਦੇ ਆ। ਗੱਲ ਸਹੀ ਹੈ। ਉਹ ਵੀ ਉਹਨਾਂ ਦੇ ਵਾਸਤੇ ਆ ਨਾ ਕੰਟੈਕਸਟ ਤੇ ਆ ਵੀ ਡਾਕਟਰ ਜੇ ਆ ਪਸੰਦ ਆ ਗਈ ਉਹਨੂੰ ਹਾਂ। ਉਹਨੇ ਕਹਣਾ ਠੀਕ ਆ, ਪੈਸੇ ਬਚ ਵੀ ਜਾਂਦੇ ਆ ਫਿਰ ਨਹੀਂ ਉਹ 5000 ਤਾਂ ਚਲਾ ਗਿਆ ਡਾਕਟਰ ਕੋਲ, ਬਾਕੀ ਦਵਾਈਆਂ ਬਚ ਅੱਛਾ ਗੱਲ ਹੋ ਰਹੀ ਸੀ ਕੁਝ ਦਿਨ ਪਹਿਲੇ ਨਾ, ਮੈਂ ਕਿਹਾ ਕੱਲ ਨਾ ਤਈ ਮੇਰੇ ਕੋਲ ਪਹਿਲੀ ਦਫਾ ਪੜਨ ਆਇਆ ਹੈ। ਅੱਛਾ ਆਮ ਤੌਰ ਤੇ ਨਾ ਘਰ ਸਾਡੇ ਇਹੀ ਹੁੰਦਾ ਵੀ ਕਿਤਾਬਾਂ ਲੈ ਜਾਓ, ਮੈਂ ਬਹੁਤ ਘੱਟ ਕਿਤਾਬ ਤੋਂ ਪੜ੍ਹਾਉਣਾ ਵਾ ਹੈ। ਮੈਂ ਕਹਿੰਦਾ ਕਿ ਮੇਰੀ ਕੋਸ਼ਿਸ਼ ਹੁੰਦੀ ਕਿ ਪਹਿਲੇ ਤਾਂ ਨਿਆਣਾ ਕੋਈ ਵੀ ਹੈ ਨਾ ਉਹਦੇ ਨਾਲ ਗੱਪਾਂ ਛੱਪਾਂ ਮਾਰੋ ਗੱਲਾਂ, ਉਸ ਤੋਂ ਬਾਅਦ ਫਿਰ ਨਾ ਉਸ ਬਗੈਰ ਕਿਤਾਬ ਤੋਂ। ਦੇਖੋ ਜੀ ਜਿਹੜਾ ਨਾ ਰਿਆਜ਼ੀ ਸਾਰਾ ਕੁਝ ਇਹ ਹੈਗੇ ਆ 10 ਹਿੱਸੇ 0 ਤੋਂ ਲੈ ਕੇ 9 ਤੱਕ। ਅੱਗੇ ਸਾਰੀ ਇਹ 10 ਹਿੱਸਿਆਂ ਦੀ ਖੇਡਾਂ ਵਾ, ਉਹਨਾਂ ਦੀ ਪਲੇਸਮੈਂਟ ਆ, ਜਮਾ ਮਾਈਨਸ ਤਕਸੀਮ ਜੋ ਕੁਝ ਵੀ ਹੈ ਨਾ, ਇਹ ਯਾਨੀ ਕਿ 10 ਹਿੱਸੇ ਜਿਸ ਨੂੰ ਪਤਾ ਲੱਗ ਗਿਆ ਨਾ, ਉਸ ਤੋਂ ਬਾਅਦ ਫਿਰ ਉਸ ਦਾ ਜਿਸ ਤਰ੍ਹਾਂ ਨਹੀਂ ਕਹਿੰਦੇ ਵੀ ਨਮਕ ਮਿਰਚ ਤੇ ਇਹ ਚੀਜ਼ਾਂ ਬੇਸਿਕ ਇਨਗਰੀਡੀਐਂਟ ਆ, ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਅੰਗਰੇਜ਼ੀ ਦੇ 26 ਅਲਫਾਬੈਟ ਆ ਤੇ ਉਰਦੂ ਦੇ 37 ਆ। ਜਿਹਨੂੰ ਉਹ 37 ਜਾਂ 26 ਦਾ ਪਤਾ ਲੱਗ ਜਾਂਦਾ ਨਾ ਤੇ ਉਹ ਫਿਰ ਉਸ ਦਾ ਜਿੰਨਾ ਵੀ ਹੈ ਆ ਕਰਦਾ ਜਾਂਦਾ। ਰਿਆਜ਼ੀ ਦੀਆਂ ਨਾ 3 ਸ਼ਕਲਾਂ ਵਾ ਬੁਨਿਆਦੀ, ਯਾਨੀ ਕਿ ਇੱਕ ਰੈਕਟੈਂਗਲ ਕਹਿ ਲਓ, ਕੁਆਡਰੀਲੇਟਰਲ ਬਣ ਕੇ ਬੁਨਿਆਦੀ ਤੌਰ ਤੇ ਤਾਂ ਹੁੰਦੀ ਆ, ਤੇ ਇੱਕ ਜਿਹੜੀ ਆ ਨਾ ਟਰਾਈ ਐਂਗਲ ਜਿਹੜੀ ਆ, ਤੇ ਇੱਕ ਸਰਕਲ। ਕਿਸੇ ਵੀ ਸ਼ੈ ਤੇ ਤੁਸੀਂ ਦੇਖੋ ਨਾ ਤੇ ਉਹਨੂੰ ਪੁੱਛੋ ਵੀ ਉਹ ਇੱਕੋ ਹੀ ਸ਼ਕਲ ਯਾਨੀ ਕਿ ਜਿਹੜਾ ਵਾ ਨਾ ਹੋਏਗੀ। ਆ ਦੇਖੋ ਆ ਸਰਕਲ ਆ ਸਰਕਲ ਆ ਇੱਥੇ ਤੱਕ ਜਿਹੜਾ ਵਾ ਨਾ ਰੈਕਟੈਂਗਲ ਆ, ਔਰ ਰੋਸ਼ਨਦਾਨ ਜਿਹੜਾ ਵਾ, ਮੈਂ ਜੈਦ ਨੂੰ ਇਹੀ ਪੁੱਛਦਾ ਮੈਂ ਵੀ ਉਹ ਦਰਵਾਜ਼ਾ ਕੀ ਹੈ, ਉਹ ਦੱਸਦਾ ਵੀ ਰੈਕਟੈਂਗਲ ਆ। ਅੱਛਾ ਯਾਰ ਉਹ ਕਿਆ ਵਾ ਹੈ, ਤੇ ਉਹ ਸਰਕਲ ਆ ਕਿਤੇ ਯਾਨੀ ਕਿ ਤੁਹਾਨੂੰ ਨਾ ਟਰਾਈਐਂਗਲ ਨਜ਼ਰ ਆਏਗੀ। ਤੇ ਇਹਨਾਂ ਦਾ ਹੀ ਸਾਰੇ ਕੰਬੀਨੇਸ਼ਨ ਆ, ਜਿੰਨੀ ਡਿਜ਼ਾਈਨਿੰਗ ਜੋ ਕੁਛ ਆ ਨਾ ਸਾਰਾ ਇਹਨਾਂ ਨਾਲ ਹੀ ਚੱਲਦਾ ਵਾ। ਇਹ ਅਸਲ 'ਚ ਨਾ ਬੇਸਿਕ ਜਿਹੜੇ ਆ ਨਾ ਚੀਜ਼ਾਂ ਦੇ ਬੇਸਿਕ ਮਜ਼ਬੂਤ ਹੋਣੇ ਚਾਹੀਦੇ ਆ। ਤੇ ਲੇਕਿਨ ਇਹ ਆ ਕਿ ਫਿਰ ਬੇਸਿਕ ਜਦੋਂ ਹੋ ਜਾਣ ਨਾ ਫਿਰ ਉਸ ਤੋਂ ਅੱਗੇ ਬੰਦੇ ਨੂੰ ਕੰਬੀਨੇਸ਼ਨ ਵੀ ਬਣਾਉਣੇ ਚਾਹੀਦੇ ਆ। ਹੁਣ ਜਿਸ ਤਰ੍ਹਾਂ ਮੇਰੇ ਇੱਕ ਦੋਸਤ ਹੈ ਸਕਲੈਨ ਮੋਹਸਨ ਸਾਹਿਬ, ਉਹਨਾਂ ਕੋਲ ਹੈ ਸੀ ਉਹ ਬਾਜਾ ਜਾ, ਤੇ ਉਹ ਮੈਨੂੰ ਸਰਗਮ ਦੇ ਤੇ ਮੈਂ ਕੁਛ ਜਿਹੜੇ ਆ ਨਾ ਕੁਛ ਥੋੜੇ ਜਿਹੇ ਠਾਠ ਜਿਹੜੇ ਆ ਨਾ ਉਹਨਾਂ ਦਾ ਕੀਤਾ। ਉਸ ਤੋਂ ਬਾਅਦ ਉਹ ਕਹਿੰਦੇ ਹੁਣ ਤੁਸੀਂ ਗਾਣੇ ਬਣਾ ਸਕਦੇ ਆ, ਲੇਕਿਨ ਅਸੀਂ ਹਮੇਸ਼ਾ ਬੇਸਿਕ ਤੇ ਹੀ ਰਹੇ ਆ। ਬੇਸਿਕ ਤੇ ਹੀ ਪੂਰ ਹੋ ਜਾਂਦਾ। ਉਹ ਕਹਿੰਦੇ ਨਹੀਂ ਵੀ ਇੱਕੋ ਹੀ ਅਲਫ ਪੜਿਆ ਤੇ ਬਸ ਹੁਣ ਨਾ ਅੱਗੇ ਕਿਸੇ ਰੌਲੇ ਨੂੰ ਪੈ ਹੀ ਨਹੀਂ ਹੈ। ਤੁਸੀਂ 10 ਹਿੱਸਿਆਂ ਦੀ ਗੱਲ ਕਰਦੇ ਨਾ, ਅਗਲੇ ਦਿਨ ਸਾਡੀ ਇੱਕ ਰਿਪੋਰਟ ਚੈਟ ਤੇ ਚੱਲ ਰਹੀ ਕਿ ਜਨਰੇਟਰ ਇਹ ਆਈ ਹਾਂ ਕੰਪਿਊਟਰ ਹੋਣਾ। ਪਾਣੀ ਉਬਲਣ ਲੱਗ ਗਿਆ ਜੀ। ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ। ਨੇੜੇ ਕਰਕੇ ਰੰਗ ਦਿਖਾ ਯਾਰ ਚਾਵਲਾਂ ਦਾ। ਕਾਦਰੀ ਸਾਹਿਬ ਬਾਹਰ ਨੂੰ ਕੱਢ ਕੇ ਦਿਖਾਓ ਜੀ ਚਾਵਲਾਂ ਦੀ ਖੂਬਸੂਰਤੀ ਵੀ। ਵਾਹ ਵਾਹ ਦੇਖ ਤੇ ਜਾਓ ਹੈ ਸੋਹਣਾ। ਇਹਨੂੰ ਜਦੋਂ ਰੰਗ ਚੜਨਾ ਜੀ ਹੈ ਵਾਹ। ਜੀ ਇਹਨਾਂ ਨੂੰ ਉਬਾਲਾ ਆ ਗਿਆ ਜੀ। ਅੱਛਾ ਜੀ ਇਹਨੂੰ ਪੁਣੀਆਂ ਹੁਣ ਫਿਰ ਇਹਨਾਂ ਨੂੰ ਹੁਣ ਆਪਾਂ ਜਿਹੜਾ ਹੈ ਛਾਨਣਾ ਬੜਾ ਕਲਾਸੀਕਲ ਲੈਂਦਾ ਯਾਰ ਖਾਨ ਸਾਹਿਬ। ਕੱਪੜੇ ਤੇ ਵੀ ਇਹਨਾਂ ਨੂੰ ਛਾਣ ਸਕਦੇ ਹਾਂ ਸਕਦੇ। ਹਾਂਜੀ ਅਗਰ ਤੁਹਾਡੇ ਕੋਲ ਸੁਰਾਖ ਵਾਲਾ ਕੋਈ ਬਰਤਨ ਹਾਂ ਜਾਂ ਪਤੀਲੇ ਤੋਂ ਵੀ ਬੜਾ ਹੋ ਜਾਵੇ, ਹਾਂ ਝਾਰਨਾ ਜਿਹਨੂੰ ਕਹਿੰਦੇ ਹਾਂ ਹਾਂ ਉਸ ਬਰੀਕ ਬਰੀਕ ਸੁਰਾਖ ਹੁਣ ਚਾਵਲ ਥੱਲੇ ਨਾ ਗਿਰਨ, ਹਾਂ ਉਹਦੇ ਜੀ ਤੁਸੀਂ ਉੱਤੋਂ ਪਾ ਸਕਦੇ। ਹਾਂ 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 ਇਹ ਦੇਖੋ ਹਾਂ ਇੰਨਾ ਰਾਗਾ ਤੁਹਾਡਾ ਤੇ ਇਹਨੂੰ ਮੇਰੇ ਕੋਲ ਨੀਚੇ ਰੱਖਣ ਤੋਂ ਨਾ ਇੱਕ ਥੋੜਾ ਜਿਹਾ ਉਧਰ ਕਰਨਾ ਪੈਣਾ। ਹਾਂ ਨਹੀਂ ਇਹਨੂੰ ਉੱਥੇ ਕਰਦੇ ਨੇ ਕੱਚੀ ਜਗ੍ਹਾ ਤੇ। ਹਾਂ ਉੱਥੇ ਕਰ, ਕੱਚੀ ਜਗ੍ਹਾ ਤੇ ਹਾਂ ਕੱਚੀ ਜਗ੍ਹਾ ਤੇ, ਲੇਕਿਨ ਉਹਨੂੰ ਉੱਪਰ ਜਿਹੜਾ ਨਾ ਕਿਤੇ ਆਓ ਜੀ ਹੋ ਗਿਆ ਜੀ ਲੈਵਲ ਤੇ ਜੀ ਹੋ ਲਿਆਓ ਜੀ ਕਰ ਫੜ ਕੇ ਰੱਖੋਗਾ ਬਈ ਜਵਾਨ ਸਾਡਾ ਤਾਂ ਇੱਥੋਂ। ਹਾਂ ਆਪਣੀ ਜ਼ਿੰਮੇਵਾਰੀ ਤੇ ਨਹੀਂ ਤੂੰ ਬਚਾਣਾ ਕਾਦਰੀ ਯਾਰ ਬੰਦਾ ਨੂੰ। ਅੱਗੇ ਸੜਿਆ ਹੋਇਆ ਇਹਦੀ ਬੇਗਮ ਨੂੰ ਸਾੜਿਆ ਸੀ, ਹੁਣ ਤੂੰ ਬਚਾ ਦੇ ਇਹਨੂੰ। ਸੱਜੇ ਹੱਥ ਨੂੰ ਥੋੜਾ ਰੱਖਿਓ ਨਾ, ਉਧਰ ਤਾਂ ਪਹਿਲੇ ਹੀ ਨਿਸ਼ਾਨ ਪਏ ਆ। ਅੱਛਾ
ਉਧਰ ਤੇ ਮੈਂ ਕਿਹਾ ਤਾਂ ਹੈਗਾ ਸੜਿਆ ਹੈ। ਉਹਨੂੰ ਆਦਤ ਆ ਥੋੜੀ ਜੀ ਸੱਜੇ ਹੱਥ ਨੂੰ। ਕਾਦਰੀ ਨੇ ਜਾਣ ਕੇ ਲਾਇਆ ਥੋੜਾ ਹਲਕਾ ਜਿਹਾ ਸੇਕਾ ਜਿਹੜਾ ਨਾ ਦੇਖ ਕੇ ਜੀ ਬੂਟ ਜ਼ਿੰਦਗੀ 'ਚ ਇੰਨਾ ਸੇਕਾ ਤਾਂ ਬਰਦਾਸ਼ਤ ਕਰਨਾ ਥੋੜਾ ਜਿਹਾ ਤਾਂ ਕਰੇ। ਨਹੀਂ ਉਹ ਦੱਸਿਆ ਸੀ ਚਾਸ ਬਣਾਉਣ ਲੱਗੇ ਆ ਜੀ ਆ ਹਾਫ ਲੀਟਰ ਚੀਨੀ ਦਿਓ ਕਿੱਥੇ ਜੀ ਲੈਚੀ ਹੈ ਕਿੱਥੇ ਛੋਟੀ ਲੈਚੀ ਲੈ ਆ? ਪਾਣੀ ਉਹਦੇ 'ਚ ਨਹੀਂ ਅੱਛਾ ਤੇ ਚਲੋ ਉਹਦੇ 'ਚ ਰੱਖੋ। ਨਹੀਂ ਉਹਦੇ ਚ ਪਾ ਲੈਣਾ ਚਾਸ ਬਣਾ ਲੈਣੀ ਨਾ ਸਮਝੋ ਗੱਲ। ਇਹ ਤੁਸੀਂ ਚੌੜ ਵਿੱਚ ਪਲਤੋ ਜੋ ਦਮ ਆ ਲੋ ਆ ਚੀਨੀ ਪਾਓ ਆ ਲਿਆਓ ਜੀ ਬੰਦ ਕਰ ਲਾ ਆ ਅਜ਼ਾਨ ਚੀਨੀ ਫੜੋ ਇਹ ਹੁਣ ਚੱਲਦਾ ਰਹਿਣ ਦੀ ਆਵਾਜ਼ ਐਸਾ ਚੀਨੀ ਇੱਧਰ ਲੈ ਕੇ ਬਣਾ ਇੱਕ ਮਿੰਟ ਫਿਰ ਬਣਾ ਵੀਡੀਓ ਬਣਾ ਦੇ। ਲਓ ਜੀ ਇਹ ਚਾਵਲ ਅਸੀਂ ਨਾ ਉਸੇ ਪਤੀਲੇ ਦੇ ਵਿੱਚ ਸਾਫ਼ ਕਰਕੇ ਨਾ ਜੀ ਭੁੰਨ ਕੇ ਇਹਦੇ ਵਿੱਚ ਪਾ ਦਿੱਤੇ ਦੁਬਾਰਾ ਹਟਾ ਕੇ। ਸਵਾਦ ਐਵੇਂ ਮੇਰੇ ਵੀ ਦੱਸ ਰਹੇ ਸੀ ਕਿ ਸਾਰੇ ਜਿਹੜੇ ਸਟੈਪ ਆਉ ਤਾਂ ਚਾਨਣ ਤੇ ਹੀ ਹੋ ਜਾਣੇ, ਖਾਣ ਵਾਲਾ ਰਹਿ ਜਾਣਾ ਆ ਲਾਈਟ ਤੋਂ। ਕਾਦੀ ਛੋਟੀ ਲੈਚੀ ਲੈ ਲੈ ਦੋ ਪਾ ਦਿਓ। ਅੱਛਾ ਪਾ ਦੋ ਅੱਛਾ ਜੀ ਕਾਦੀ ਜੀ ਛੋਟੀ ਲੈਚੀਆਂ 4-5 ਲੈ ਆ ਹਾਂ ਛੋਟੀ 4-5 ਲੈਚੀਆਂ ਦੇਖ ਆ ਲੈ ਹਾਂ ਲੈਚੀ ਪਹਿਲਾਂ ਪਾਣੀ ਚ ਪਾ ਦੇ ਇਹਦੇ ਪਾਣੀ ਚ ਪਾਵੇ ਨਾਲ ਹੀ ਪਾ ਦਿਓ ਪੱਕ ਜੇਗੀ ਨਾਲ ਹੀ। ਪਾ ਦਿਓ ਚੀਨੀ ਤੁਸੀਂ ਚੀਨੀ ਪਾਓ ਆ ਲੈ ਲਿਆ 2-3 ਲਿਆ ਹੁਣੇ ਪਾਣੀ ਉਹਦੇ ਨਾਲ ਫਿਰ ਚਾਸ ਆ ਜਾਂਦੀ ਹੈ। ਮੇਰੀ ਯਾਰ ਮੁਰਗੀ ਜਿਹੜੀ ਹੈ ਨਾ ਇੱਕ ਮੁਰਗੀ ਮੇਰੇ ਕੋਲ ਇੱਕੋ ਇੱਕ ਆ ਤੇ ਉਹ ਹੁਣ ਬਾਹਰ ਦਰਵਾਜ਼ੇ ਕੋਲ ਬੈਠੀ ਹੋਣੀ ਹੈ। ਮੈਂ ਤਾਲਾ ਲਾਇਆ ਹੋਇਆ ਚਲੋ ਉੱਥੇ ਕਿਸੇ ਨੂੰ ਕਹਿ ਚਾਬੀ ਦੇ ਆਂਦਾ ਮੁੰਡਾ ਹਾਂ ਬਸ ਉਹਨੂੰ ਖੋਲ ਕੇ ਅੰਦਰ ਕਰ ਦੇਵੇ ਬਸ ਚਾਬੀ ਦੀ ਵੀ ਲੋੜ ਕੋਈ ਨਹੀਂ। ਆਪਣਾ ਤਾਰਾਂ ਚੋਣੀਆਂ ਹੁਣ ਕਿੰਨੀ ਦੇਰ ਦੀ ਅਸਲ ਨਹੀਂ ਹੈਗਾ ਸਾਰੇ ਗਏ ਆਰਫ ਦੇ ਘਰ ਦਾ ਪਤਾ ਸਟੇਸ਼ਨ ਦਾ ਪਤਾ ਸਟੇਸ਼ਨ ਦੇ ਕੋਲ ਪੁੱਛੇ ਜਿਹਨੂੰ ਮਰਦੀ ਰਮੇਸ਼ ਵਾਲੇ ਸਟੇਸ਼ਨ ਦਾ ਪਤਾ ਸਟੇਸ਼ਨ ਤੋਂ ਜਾਂ ਪਲੇਟਫਾਰਮ ਉਤਰੇਗਾ ਨਾ ਥੱਲੇ ਤੇ ਨਾਲ ਹੀ 16 ਘਰਾਂ ਵਾਲੀ ਤੁਸੀਂ ਸੱਜੇ ਦੇਖੋਗੇ ਨਿੰਮ ਹੋਏਗੀ ਤੇ ਅੱਗੇ ਲਾਲ ਜਿਹਾ ਦਰਵਾਜ਼ਾ ਗੇਟ ਖੰਭੇ ਦੇ ਨਾਲ ਬਿਲਕੁਲ ਖੰਭੇ ਦੇ ਨਾਲ ਗਲੀ ਹੈ ਤੇ ਜਿਹੜਾ ਪਹਿਲਾ ਗੇਟ ਮੇਨ ਦੇ ਉੱਤੇ ਫਰੰਟ ਤੇ ਬੂਹੇ ਤੇ ਨਿੰਮ ਤੇ ਅੱਗੇ ਨਲਕਾ ਵੀ ਲੱਗਿਆ ਹੋਇਆ ਨਿਆਣੇ ਹੀ ਬਹੁਤ ਹੈ ਨਾ ਉਹਨੂੰ ਜਨ ਨਲਕਾ ਲੱਗਿਆ ਉਹਦੇ ਬਾਹਰ ਦਾ ਮੁਰਗੀ ਬੈਠੀ ਹੋਏਗੀ ਇੱਕ ਮਿੰਟ ਹੋਰ ਪਾਣੀ ਅਰਫਾਨ ਤੋਂ ਨਾਲ ਅਜੇ ਹੋਰ ਪਾਣੀ ਯਾਰ ਹੋਰ ਪਾਣੀ ਹਜੇ ਪਾਈ ਕੋਈ ਲੈ ਲੈਚੀ ਦੇ ਦੋ ਉਹ ਮੋਟਰਸਾਈਕਲ ਉਹਦੇ ਮੁਰਗੀ ਬਾਹਰ ਬੈਠੀ ਹੋਣੀ ਹੈ ਜਦੋਂ ਤਾਲਾ ਖੋਲੋਗੇ ਨਾ ਤੇ ਅੰਦਰ ਵੜੋ ਮੁਰਗੀ ਨੂੰ ਬਣ ਕੇ ਫੜ ਲਿਓ ਉਹ ਨਾਲ ਹੀ ਥੱਲੇ ਪਾਸੇ ਖੁੱਡਾ ਆ ਉਹਦੇ ਉੱਤੇ ਕੱਪੜੇ ਛਪੜੇ ਦਿੱਤੇ ਉਹ ਖੁੱਡੇ 'ਚ ਬੰਦ ਕਰਕੇ ਤੇ ਕੁੰਡੀ ਲਾ ਦਿਓ ਬਸ ਬਸ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਅਰਫਾਨ ਕੇ ਪਾਓ ਉਹ ਬਿੱਲੀ ਛਿੱਲੀ ਨਾਲ ਫਿਰ ਪਰੇਸ਼ਾਨ ਕਰ ਤੁਸੀਂ ਬਣਾ ਲਓ ਤੂੰ ਜਾ ਕੱਲਾ ਜਿਹੜਾ ਮੋਟਰਸਾਈਕਲ ਚਲੇਗਾ ਪਤਾ ਲੱਗਿਆ ਬੇਟਾ ਹੁਣ ਪੁੱਛ ਲਈ ਘਰ ਦਾ। ਹਾਂ ਪੁੱਛ ਲੈ ਵੀ ਆਰਫ ਕਰ ਦੇ ਘਰ ਕਿਹੜਾ ਤਾਲਾ ਲੱਗਿਆ ਬਾਹਰੋਂ ਬਸ ਬਾਕੀ ਸਾਰਿਆਂ ਦੇ ਖੁੱਲੇ ਹੋਣੇ ਆ ਚਾਬੀ ਬੇਟਾ ਤੁਸੀਂ ਲੈ ਜਾ ਚਾਬੀ ਦੂਜੀ ਵੀ ਲੈ ਲਾ ਅੰਦਰ ਵਾਲੀ ਘਰ ਵਾਲੀ ਗੇਟ ਵਾਲੀ ਚਾਬੀ ਲੈ ਲੈ ਪਰ ਦੋ ਕਰਕੇ ਪਾ ਦੇ ਆਪੇ ਨਿਕਲ ਜਾਣੀ ਆ ਚਾਬੀ ਲੈ ਲੈ ਥੋੜੀ ਅੱਗ ਸਲੋ ਕਰੋ ਵਿਕਾਸ ਤਾਲੇ ਲੱਗਿਆ ਬਾਹਰੋਂ ਬਸ ਉਹਨੂੰ ਬਸ ਕਿਸੇ ਹੋਰ ਦੇ ਨਾ ਛੱਡਿਆ ਵੀ ਉਹ ਰਾਤੀ ਬਰਿਆਨੀ ਲੈ ਕੇ ਬਣਾ ਕੇ ਖਾਣ ਤਾਂ ਬਾ ਲੱਗਿਆ ਹੀ ਬਾਹਰ ਉਹਦੇ ਨਾਲ ਆਪਣੇ ਲਈ ਫਿਰ ਅੱਛੀ ਲਈ ਪੁਰਾਣਾ ਜਿਹਾ ਤਾਲਾ ਬੇਟਾ ਲੱਗਿਆ ਕਿਸੇ ਹੋਇਆ। ਜੇ ਹੋਰ ਮੈਂ ਘਰ ਨਾਲ ਲੱਭੇ ਆਪਣੇ ਪੁਰਾਣਾ ਲਈ ਜਿਹਾ ਕਿਸੇ ਹੋਰ ਸਾਹਮਣੇ ਦਰਵਾਜ਼ਾ ਸਾਹਮਣੇ ਨਿੰਮ ਦੇ ਬੂਹੇ ਕੋਲ ਨਾਲ ਨਲਕਾ ਲੱਗਿਆ ਸਰਕਾਰੀ ਜਿਵੇਂ ਉਹ ਨਲਕਾ ਖਰਾਬ ਆਉਂਜ ਉਹੀ ਸਾਹਮਣੇ ਜਿਵੇਂ ਆਪਣੇ ਘਰ ਅੱਗੇ ਨਾ ਘਰ ਵੱਡਾ ਨਲਕਾ ਲੱਗਿਆ ਹੋਇਆ ਆ ਬੈਕ ਸਾਈਡ ਤੇ ਜਿਵੇਂ ਦਾ ਨਲਕਾ ਹੈ ਬਸ ਥੋੜਾ ਜਿਹਾ ਪਾਣੀ ਹੈ ਤਾਂ ਥੋੜਾ ਜਿਹਾ ਹੋਰ ਸਿੱਟ ਲਈ ਥੋੜਾ ਜਿਹਾ ਬਸ ਕਾਫੀ ਇਹ ਹੱਕ ਮੈਂ ਇੱਕ ਤਾਂ ਚੱਕ ਲਿਆ ਯਾਰ ਇਹ ਉਹ ਕਰ ਦੀ ਹਾਲਾ ਗੱਲ ਇੱਥੇ ਰੱਖ ਦੋ ਹਾਂ ਉੱਥੇ ਰੱਖ ਲਓ ਲਓ ਜੀ ਅਸੀਂ ਤਕਰੀਬਨ ਜਿਹੜਾ ਹੈ ਨਾ ਜੀ ਅੱਧਾ ਕਿਲੋ ਪਾਣੀ ਸੀ ਹਾਂ ਹਾਂ ਹਾਫ ਲੀਟਰ ਉਹਦੇ ਚ ਅਸੀਂ ਚੀਨੀ ਪਾ ਦਿੱਤੀ 2 ਕਿਲੋ ਜੀ ਤੇ ਨਾਲ ਪਾਤੀਆਂ ਵਾ ਲੈਚੀਆਂ ਪਾਣੀ ਅੱਧਾ ਕਿਲੋ ਨਾਲੋਂ ਥੋੜਾ ਜਿਹਾ ਐਵੇਂ ਜ਼ਿਆਦਾ ਪਾਇਆ ਸੀ ਵੀ ਅੱਧੇ ਕੁ ਪਾ ਯਾਨੀ ਕਿ 500 ਦੇ ਬਜਾਏ 600 ਮਿਲੀਲੀਟਰ ਹੋਏਗਾ ਇੰਨਾ। ਜੀ ਬਿਲਕੁਲ
ਨਾਲ ਇਲਾਚੀਆਂ ਪਾ ਦਿੱਤੀਆਂ ਸੀ। ਇਹਦੀ ਹੁਣ ਚਾਸ ਬਣੇਗੀ ਜੀ। ਅੱਛਾ, ਇਹ ਇੱਕ ਗੱਲ ਦਾ ਬੜਾ ਇਹਦੇ ਧਿਆਨ ਰੱਖਣਾ ਪੈਂਦਾ ਜੀ ਕਿ ਜਿਹੜੀ ਇਹਦੀ ਚਾਸ ਹੈ ਨਾ ਜੀ, ਇਹ ਬਣਾਉਂਦੇ ਪਏ ਸੀ, ਇਹਦੀ ਤਾਰ ਨਹੀਂ ਬਣਨੀ ਚਾਹੀਦੀ। ਅੱਛਾ ਇਹ ਇਦਾਂ ਹੀ ਪਾਣੀ 'ਚ ਹੀ ਰਵੇ ਜਾਂ ਚੀਨੀ ਘੁਲ ਜਾਵੇ, ਹਾਂ, ਜਿਸ ਤਰ੍ਹਾਂ ਡਿਜ਼ੋਲਵ ਹੁੰਦੀ ਉਬਾਲਾ ਆ ਜਾਵੇ ਤੇ ਚੀਨੀ ਘੁਲ ਜਾਵੇ ਤੇ ਇਹ ਤੁਹਾਡੀ ਤਿਆਰ ਆ। ਅੱਛਾ, ਅਗਰ ਇਹਨੂੰ ਤੁਸੀਂ ਲੇਟ ਕਰੋਗੇ ਫਿਰ ਚੁੱਕੋਗੇ ਤੇ ਉਹ ਚਾਸ ਬਣੇਗੀ, ਉਹ ਫਿਰ ਪਾਣੀ ਇਹਨੂੰ ਨਾ ਅੱਛਾ, ਇਹ ਕਹਿੰਦੇ ਆ ਕਿ ਚਾਵਲ ਨੂੰ ਪੀਣਗੇ ਨਹੀਂ। ਉਹ ਇੱਕ ਤਾਰ ਵਾਲੀ ਚਾਸ ਤੇ ਦੋ ਤਾਰ ਵਾਲੀ ਚਾਸ, ਹੋਰ ਚੀਜ਼ ਉਹ ਚੀਜ਼ ਨਹੀਂ ਹੈ। ਇਹ ਚੁੱਕਿਆ ਅਸੀਂ ਚਾਵਲਾਂ ਨੂੰ ਦੇਣਾ ਆ ਉਹ। ਅੱਛਾ, ਆਪਾਂ ਨੂੰ ਤਵਾ ਚਾਹੀਦਾ ਹੈ ਥੱਲੇ ਨਾ ਉਹਦਾ। ਤਵਾ ਹੀ ਹੈ, ਤਵਾ ਨਾਨ ਸਟਿਕ ਵੀ ਹੈਗਾ ਤੇ ਲੋਹੇ ਵਾਲਾ ਵੀ ਹੈ। ਸਿਰਫ ਦਮ ਦੇਣਾ ਉੱਤੇ ਰੱਖਾਂਗੇ ਫਿਰ ਪਤੀਲੇ ਨੂੰ। ਹਾਂ, ਮੇਰਾ ਖਿਆਲ ਹੈ ਕਿ ਪੂਰਾ ਆ ਜਾਏਗਾ। ਲਿਆਵਾਂ ਪੜ ਕੇ ਤਵਾ? ਜੀ ਲੈ ਲਈਏ ਬਸ ਉਹ ਅੱਜ ਲੈ ਦੋਨੇ ਲੈ ਆਓ ਤਵੇ, ਜਿਹੜਾ ਵੀ ਸਾਈਜ਼ ਪੂਰਾ। ਹੌਲੀ ਹੌਲੀ ਬਰਤਨ ਲੋਹੇ ਵਾਲਾ ਜਿਹੜਾ ਨਾ ਉਹ ਲੈ ਲਿਓ। ਹਾਂ, ਕਿਉਂਕਿ ਹੌਲੀ ਹੌਲੀ ਚੀਜ਼ ਹੁਣ ਨਾ ਉਸ ਦਿਨ ਮੈਨੂੰ ਉਹ ਮਿਲਿਆ ਨਹੀਂ ਸੀ ਚਮਚਾ, ਉਹ ਦੂਸਰਾ ਐਸ ਸਾਈਜ਼ ਦਾ। ਮੈਂ ਕਹਿ ਰਿਹਾ ਸੀ ਵੀ ਲੰਬਾ ਜ਼ਰਾ ਹੋਣਾ ਚਾਹੀਦਾ ਵਾ। ਕਿਵੇਂ ਸਾਨੂੰ ਨਾਲੇ ਦੇਖਦੇ ਨਾਲੇ ਮੱਠਾ ਹੱਸਦੇ। ਇਹ ਨਵਾਂ ਕਿਉਂ ਲਿਆ ਰਿਹਾ ਯਾਰ? ਦੂਜਾ ਲੋਹੇ ਵਾਲਾ ਨਹੀਂ, ਇਹ ਸਮਾਨ ਸਾਰਾ ਲੱਗਿਆ ਹੋਇਆ ਹੈ। ਸਰ ਨਵਾਂ ਸਮਾਨ ਆਇਆ। ਉਂਝ ਪੁਰਾਣਾ ਲਈਆ, ਹੋਰ ਨਹੀਂ ਪਿਆ? ਹੋਰ ਵੀ ਕਹਿੰਦੇ। ਨਹੀਂ ਨਾਨ ਨਾਨ ਸਟਿਕ ਸਟਿਕ ਆ ਨਾ, ਅੱਛਾ, ਇਹ ਲੋਹੇ ਦਾ ਹੈ। ਇਹ ਲੋਹੇ ਦਾ ਹੈ। ਭਾਈਜਾਨ ਤੂੰ ਪਰੇਸ਼ਾਨ ਨਾ ਹੋ, ਠੀਕ ਹੋ। ਇਹ ਸਮਾਨ ਹੀ ਨਵਾਂ ਆਇਆ ਭਾਜੀ। ਅੱਛਾ ਇਹ ਦਸੰਬਰ 2025 ਦਾ ਜਿਹੜਾ ਹੈ ਨਾ, ਹਾਂ। ਇਹ ਬਲੈਕ ਸਟੋਨ ਇਹ ਕੱਢ ਲਓ ਛਾਪਰ ਚੰਗੀ ਤਰ੍ਹਾਂ ਜੀ, ਇਹਨੇ ਫਿਰ ਲੱਗ ਕੇ ਨਾ ਨਾਲ ਖਰਾਬ ਕਰੇਗਾ। ਪਿਘਲ ਕੇ ਨਾ ਨਾਲ ਇਸਨੇ ਫਿਰ ਪੱਕਾ ਹੋ ਜਾਣਾ, ਨਾਲ ਰੋਟੀ ਨੂੰ ਵੀ ਖਰਾਬ ਕਰੇਗਾ। ਤਵਾ ਤਾਂ ਪਿਛਲੀ ਵਾਰੀ ਵੀ ਹੈ ਸੀ ਆਪਣੇ ਕੋਲ। ਉਹ ਫਿਰ ਜਦੋਂ ਕਈ ਘਰ ਚੀਜ਼ ਚਲੀ ਜਾਂਦੀ ਹੈ ਨਾ, ਫਿਰ ਉਹਦਾ ਕਬਜ਼ਾ ਛਡਾਉਣਾ ਮੁਸ਼ਕਲ ਹੋ ਜਾਂਦਾ। ਜ਼ਮੀਨ ਭਾਵੇਂ ਆਪਣੀ ਵੀ ਹੋਵੇ, ਜਦੋਂ ਅੰਕਲ ਕਾਬਜ਼ੀ ਸਾਈਂ ਕੋਈ ਸਾਈਕਲ ਧਾਰਾ ਮੰਗ ਕੇ ਲੈ ਜਾਵੇ ਦੇਣਾ ਔਖਾ ਹੋ ਜਾਂਦਾ ਤੇ ਜ਼ਮੀਨ ਹੈ। ਬੜਾ ਕਾਲਾ ਹੈ ਯਾਰ ਤੂੰ। ਇੱਕ ਦਿਨ ਵਾਸਤੇ ਲੈ ਜਾਓ, ਦੂਸਰੇ ਦਿਨ ਕਹਿੰਦਾ ਜੇ ਸਾਈਕਲ ਮੰਗ ਹੀ ਲਿਆ ਸੀ ਤੇਰੇ ਕੋਲੋਂ, ਤੇਰੇ ਕੋਈ ਸਬਰ ਨਹੀਂ ਹੋਇਆ ਵੀ 2 ਦਿਨ ਕੱਢ ਲਾ। ਉਹ ਕਿਤਾਬ ਦੇ ਬਾਰੇ ਚ ਕਿਹਾ ਜਾਂਦਾ ਨਾ, ਕਹਿੰਦੇ ਵੀ ਜਿਹੜਾ ਬੰਦਾ ਕਿਸੇ ਨੂੰ ਮੰਗਵੀਂ ਕਿਤਾਬ ਦੇ ਦੇ ਉਹ ਬੇਵਕੂਫ ਆ, ਔਰ ਜਿਹੜਾ ਲੈ ਕੇ ਵਾਪਸ ਕਰ ਦੇ ਉਸ ਤੋਂ ਵੱਡਾ ਬੇਵਕੂਫ। ਹਾਂ, ਤੇ ਇਸ ਕਰਕੇ ਸਾਨੂੰ ਨਾ ਜ਼ਿਆਦਾਤਰ ਬੰਦੇ ਜਿਹੜੇ ਆ ਨਾ, ਉਹ ਵੱਡੇ ਬੇਵਕੂਫ ਨਹੀਂ ਟੱਕਰੇ। ਸਾਡੇ ਕੋਲ ਲੈ ਗਏ ਆ, ਦਿੱਤੀ ਕੋਈ ਨਹੀਂ। ਆਫਤ ਨਾ ਮਾਨ ਜਿਹੜੇ ਆ ਨਾ, ਉਹ ਛੱਤ ਪਾਇਆ ਯਾਰ। ਮੇਰਾ ਖਿਆਲ ਆ ਹੁਣ ਫਕਰ ਬਨੇਰਾ ਪਰ ਰਹਿ ਗਿਆ ਸਿਰਫ। ਬਨੇਲਾ ਰਹਿ ਗਿਆ। ਹਾਂ, ਤੇ ਛੱਤ ਦੇ ਬਾਕੀ ਯਾਨੀ ਕਿ ਜਿਹੜਾ ਵਾ ਨਾ, ਬਾਂਸ ਵੀ ਪੈ ਗਏ, ਸਿਰਕੀ ਵੀ ਪੈ ਗਈ। ਬਿਲਕੁਲ ਟ੍ਰੈਡੀਸ਼ਨਲ ਪੁਰਾਣੇ ਦੌਰ ਦੀ ਛੱਤ ਜਿਹੜੀ ਆ ਨਾ, ਉਹ ਬਣਾਈ ਆ। ਮੈਨੂੰ ਕਿ ਲੋਹਾ ਨਹੀਂ ਲਾਇਆ, ਲੋਹਾ ਤਪ ਜਾਂਦਾ ਵਾ ਹੈ। ਤੇ ਬਾਕੀ ਯਾਨੀ ਕਿ ਜਿਹੜਾ ਛਾਪਰ ਆ ਤੇ ਮਿੱਟੀ ਆ, ਤੇ ਉੱਪਰ ਗਾਰਾ ਗੋਰਾ ਹੋ ਗਿਆ ਮੁਕੰਮਲ। ਬਸ ਹੁਣ ਸਿਰਫ ਬਨੇਰਾ ਰਹਿ ਗਿਆ। ਹਾਂ, ਉਹ ਸਵੇਰੇ ਜਿਹੜਾ ਵਾ ਨਾ, ਸਵੇਰੇ ਆ ਗਏ। ਕਿਉਂਕਿ ਦੇਖੋ ਵੈਸੇ ਹੁੰਦਾ ਤਾਂ ਇਹ ਆ ਕਿ ਜਦੋਂ ਛੱਤ ਮੁਕੰਮਲ ਹੋ ਜਾਂਦੀ ਹੈ ਨਾ, ਹੈ ਉਦੋਂ ਕਹਿੰਦੇ ਆ ਵੀ ਜਲੇਬੀਆਂ ਲੈ ਆਓ ਜਾਂ ਹਲਵਾ ਜਾਂ ਕੋਈ ਨਾ ਕੋਈ ਚੀਜ਼ ਯਾਨੀ ਕਿ ਹੁੰਦਾ ਨਾ ਪਕਾਇਆ ਹੈ ਮੋਮਟ। ਅਸੀਂ ਇਸ ਕਰਕੇ ਨਾ ਅਸੀਂ ਕਿਹਾ ਵੀ ਹੁਣ ਐਸ ਡੇਰੇ 'ਚ ਅਸੀਂ ਨਾ ਪਹਿਲਾਂ ਪੱਕਾ ਕੋਠਾ ਬਣਾਇਆ ਹੈ, ਤੇ ਫਿਰ ਮੈਂ ਕਿਹਾ ਵੀ ਉਹ ਕੋਈ ਨਾ ਮਿੱਠਾ ਤਾਂ ਫਿਰ ਹਿਸਾਬ ਸਿਰ ਦਾ ਹੋਣਾ ਚਾਹੀਦਾ। ਫਿਰ ਲਓ ਜੀ, ਇਹ ਸਾਡੀ ਜਿਹੜੀ ਚਾਸ ਤਿਆਰ ਹੋ ਗਈ ਜੀ। ਹੁਣ ਅਸੀਂ ਇਹਨੂੰ ਦਮ ਲਗਾਉਣਾ। ਆਰਫ ਸਾਹਿਬ ਜਿਹੜੇ ਆ ਨਾ ਚਲੇ ਗਏ ਆ, ਤੇ ਕਿਉਂਕਿ ਉਹਨਾਂ ਦੀ ਵੀ ਨਾ ਤਾਰ ਕਿਸੇ ਦੀ ਉਹਨਾਂ ਨਾਲ ਮਿਲ ਗਈ ਸੀ ਹੈ, ਤੇ ਦੁੱਧ ਵਾਲੇ ਦੀ ਸੀ। ਤੇ ਤਾਰ ਜਿਹੜੀ ਹੈ ਨਾ, ਇਹ ਬੜੀ ਅਹਿਮ ਆ। ਭਾਵੇਂ ਤਾਂ ਉਹ ਸ਼ੀਰੇ ਦੀ ਤਾਰ ਆ, ਭਾਵੇਂ ਉਹ ਬਿਜਲੀ ਦੀ ਤਾਰ ਆ, ਤੇ ਇੱਕ ਕਹਿੰਦੇ ਨਾ ਵੀ ਉਹ ਉੱਪਰ ਵਾਲੇ ਨਾਲ ਤਾਰ ਜੁੜ ਗਈ ਆ ਹੈ ਸਾਰ ਯਾਨੀ ਕਿ ਤਾਰਾਂ। ਅੱਛਾ, ਫਿਰ ਸਾਜ਼ ਵੀ ਆ ਨਾ ਜਿਹੜੇ, ਦੋ ਹੀ ਕਿਸਮ ਦੇ ਸਾਜ਼ ਆ। ਜਾਂ ਤਾਂ ਉਹਨਾਂ ਨੂੰ ਮਾਰ ਪੈਂਦੀ ਆ, ਵੱਜਦੇ ਆ, ਤੇ ਜਾਂ ਤਾਰ ਛਿੜਦੀ ਆ ਤੇ ਵੱਜਦੇ ਆ। ਯਾਨੀ ਕਿ ਬਹੁਤੇ ਸਾਰੇ ਯਾਨੀ ਕਿ ਸਰੰਗੀ, ਸਤਾਰ ਹੈ ਤੇ ਵਾਇਲਨ, ਇਹ ਸਾਰੇ ਯਾਨੀ ਕਿ ਜਿਹੜੇ ਆ ਨਾ, ਇਹ ਤੁੰਬਾ, ਇਹ ਯਾਨੀ ਕਿ ਤਾਰ ਵਾਲੇ ਸਾਜ਼ ਆ। ਤੇ ਹਾਰਮੋਨੀਅਮ, ਤਬਲਾ ਹੈ, ਢੋਲ, ਇਹ ਯਾਨੀ ਕਿ ਵਜਾਉਣ ਵਾਲੇ ਜਿਹੜੇ ਆ ਨਾ। ਤੇ ਉਹ ਗੱਲ ਕੀ ਅਰੀ ਕਹਿੰਦੇ ਆ ਵੀ
ਵੀ ਢੋਲ ਜਿਹੜਾ ਵਾ ਨਾ ਉਹ ਖਾਲੀ ਹੁੰਦਾ ਤੇ ਵੱਜਦਾ ਵਾ ਆਵਾਜ਼ ਆਉਂਦੀ। ਤੇ ਇਸ ਤਰ੍ਹਾਂ ਹੀ ਕਿਹਾ ਜਾਂਦਾ ਵੀ ਥੋਤਾ ਚਨਾ ਬਾਜੇਗਾ ਨਾ ਹੈ। ਤੇ ਸਾਡੇ ਵਰਗੇ ਨਾ ਜਿਹੜੇ ਬੰਦੇ ਬਹੁਤ ਘੱਟ ਜਾਣਦੇ ਆ ਉਹ ਗੱਲਾਂ ਬਹੁਤ ਕਰਦੇ ਆ, ਕਿਉਂਕਿ ਜਦੋਂ ਬੰਦਾ ਜਿਸ ਤਰ੍ਹਾਂ ਬੰਦਾ ਜਾਣਨਾ ਸ਼ੁਰੂ ਕਰ ਦਿੰਦਾ ਨਾ ਉਹ ਬੰਦਾ ਫਿਰ ਨਾ ਚੁੱਪ ਹੁੰਦਾ ਜਾਂਦਾ। ਯਾਨੀ ਕਿ ਜ਼ਿਆਦਾ ਬੋਲਣ ਨਾਲ ਜਿਹੜਾ ਵਾ ਨਾ ਇਹ ਵੀ ਕਾਮ ਇਲਮੀ ਦੀ ਨਿਸ਼ਾਨੀ ਹੈ। ਜਿਹੜੇ ਬੰਦੇ ਯਾਨੀ ਕਿ ਜਿਹੜਾ ਨਾ ਜ਼ਿਆਦਾ ਫਿਰ ਇਲਮ 'ਚ ਆ ਜਾਂਦੇ ਆ ਨਾ, ਕਿਉਂਕਿ ਉੱਥੇ ਫਿਰ ਬੰਦੇ ਨੂੰ ਨਾ ਇਹ ਹੋ ਜਾਂਦਾ ਉਹ ਪਤਾ ਕਿ ਯਾਰ ਮੈਨੂੰ ਬਹੁਤ ਸਾਰੀ ਸ਼ੈਵਾਂ ਦਾ ਪਤਾ ਨਹੀਂ। ਤੇ ਜਦੋਂ ਇਹ ਫਿਰ ਨਾ ਬੰਦਾ ਘੱਟ ਬੋਲਦਾ। ਤੇ ਜਦੋਂ ਬੰਦੇ ਨੂੰ ਬਹੁਤ ਥੋੜਾ ਪਤਾ ਹੁੰਦਾ ਨਾ ਉਹ ਬੰਦਾ ਕਹਿੰਦਾ ਕਿ ਮੈਨੂੰ ਨਾ ਸਾਰਾ ਪਤਾ ਵਾ ਹੈ। ਉਹ ਇਸ ਕਰਕੇ ਗੱਲ ਨਾ ਖੁੱਲ੍ਹ ਖਲਾ ਕੇ ਕਰਦਾ ਵਾ ਹੈ। ਤੇ ਇਸੇ ਕਰਕੇ ਕਿਹਾ ਜਾਂਦਾ ਕਿ ਲਾ ਇਲਮੀ ਨਾ ਬੜੀ ਨਿਹਮਤ ਆ। ਲਾ ਇਲਮੀ ਵੀ ਹੁਣ ਇੱਕ ਜੰਗਲ ਆ ਨਾ, ਜੇ ਉੱਥੇ ਤੁਹਾਨੂੰ ਪਤਾ ਵਾ ਵੀ ਖਤਰਾ ਨਹੀਂ ਤੇ ਤੁਸੀਂ ਬੜੇ ਆਰਾਮ ਨਾਲ ਜਿਹੜਾ ਵਾ ਨਾ ਟੁਰਦੇ ਜਾਂਦੇ ਆ। ਤੇ ਜੇ ਪਤਾ ਹੋਵੇ ਨਾ ਖਤਰਾ ਵਾ ਤੇ ਖਤਰਾ ਪੇਸ਼ ਵੀ ਨਾ ਹੋਵੇ ਤੇ ਉੱਥੇ ਤੁਹਾਡਾ ਨਾ ਹਰ ਟਾਈਮ ਸਾਹ ਨਾ ਜਿਹੜਾ ਨਾ ਅਟਕਿਆ ਰਹਿੰਦਾ ਵਾ, ਖੌਫ ਰਹਿੰਦਾ। ਇੱਕ ਬੜੀ ਚੰਗੀ ਗੱਲ ਸੁਣੀ ਸੀ, ਉਹ ਕਹਿੰਦੇ ਕਿ ਕਿਸੇ ਬੰਦੇ ਨੇ ਨਾ ਬਾਦਸ਼ਾਹ ਦਾ ਕੋਈ ਮਸਲਾ ਹੱਲ ਕੀਤਾ ਤੇ ਉਹਨੇ ਬਾਦਸ਼ਾਹ ਨੇ ਕਿਹਾ ਵੀ ਇਹਨੂੰ ਨਾ ਯਾਨੀ ਕਿ 7 ਜਿਹੜਾ ਵਾ ਨਾ ਕਮਰਿਆਂ 'ਚ ਭੇਜੋ ਤੇ ਇਹ ਜੋ ਚਾਹੇ ਨਾ ਯਾਨੀ ਕਿ ਉਹ ਗਿਆ ਪਹਿਲੇ ਕਮਰੇ 'ਚ ਜਿਹੜਾ ਵਾ ਨਾ ਉਹ ਖਾਣੇ ਪੀਣੇ ਦਾ ਸਮਾਨ ਸੀ, ਉਹ ਖਾਂਦਾ ਪੀਂਦਾ ਰਿਹਾ, ਅੱਧੀ ਦਿਹਾੜ ਗੁਜ਼ਰ ਗਈ। ਉਸ ਤੋਂ ਬਾਅਦ ਅਗਲੇ ਕਮਰੇ 'ਚ ਗਿਆ, ਉੱਥੇ ਰੰਗ ਬਰੰਗੇ ਲਿਬਾਸ ਸੀ, ਉਹ ਇੱਕ ਲਿਬਾਸ ਪਾ ਲਿਆ, ਦੂਸਰਾ ਲਿਬਾਸ ਲਾ ਲਿਆ ਇਸ ਤਰ੍ਹਾਂ। ਤੇ ਰੱਜਿਆ ਹੋਇਆ ਸੀ ਤੇ ਸੌਂ ਗਿਆ। ਤੇ ਦਿਨ ਕਿਹਾ ਸੀ ਵੀ ਇੱਕ ਆ ਤੇਰੇ ਕੋਲ। ਤੇ ਇਸ ਤਰ੍ਹਾਂ ਹੀ ਸ਼ਾਮ ਹੋ ਗਈ ਤੇ ਉਹਨੇ ਬੰਦੇ ਨੇ ਬਾਕੀ ਕਮਰੇ 5 ਰਹਿ ਗਏ ਤੇ ਉਹਨੇ ਕਿਹਾ ਵੀ ਉਹਨੇ ਕਿਹਾ ਨਹੀਂ ਵੀ ਇਹੀ। ਤੇ ਬੰਦਿਆਂ ਦਾ ਵੀ ਹਾਲ ਨਾ ਇਹੀ ਹੁੰਦਾ। ਅਸੀਂ ਵੀ ਨਾ ਜ਼ਿੰਦਗੀ ਸਾਨੂੰ ਯਾਨੀ ਕਿ ਜਿਹੜੀ ਦਿੱਤੀ ਤਾਂ ਹੁੰਦੀ ਆ ਵੀ ਅਸੀਂ 7 ਜਗ੍ਹਾ ਦੇਖਣੀਆਂ ਹੁੰਦੀਆਂ, ਲੇਕਿਨ ਅਸੀਂ ਵੀ ਨਾ ਉਹ ਕੱਪੜਿਆਂ ਦੇ ਤੇ ਖਾਣ ਦੇ ਚੱਕਰਾਂ 'ਚ ਜਿਹੜਾ ਨਾ ਉਲਝੇ ਰਹਿੰਦੇ ਆ। ਤੇ ਅਸੀਂ ਵੀ ਇਹ ਯਾਨੀ ਕਿ ਉਹ ਸਾਡੇ ਨਾਲ ਵੀ ਉਸੇ ਬੰਦੇ ਵਰਗੀ ਹੁੰਦੀ ਆ ਵੀ ਖਾ ਲਿਆ ਤੇ ਸੌਂ ਲਿਆ ਤੇ ਸ਼ਾਮ ਜਿਹੜੀ ਆ ਨਾ ਹੋ ਗਈ। ਹਾਂ, ਤੇ ਇਹੀ ਜ਼ਿੰਦਗੀ ਦਾ ਇਖਤਤਾਮ ਹੋ ਜਾਂਦਾ। ਬਾਅਦ ਵਿੱਚ ਬੰਦੇ ਨੂੰ ਪਤਾ ਲੱਗਦਾ ਕਿ ਬਸ ਇਹੀ ਕੁਛ ਖਟਿਆ ਵਾ ਵੀ ਜਿਹੜੇ ਖਾ ਲਿਆ ਤੇ ਪਾ ਲਿਆ ਹੈ, ਹੋਰ ਕੁਛ ਨਹੀਂ ਕੰਮ ਕੀਤਾ। ਤੇ ਇਹ ਕਿਉਂਕਿ ਕੁਛ ਦੋਸਤ ਇਹ ਗੱਲ ਕਰਦੇ ਆ ਕਿ ਉਹ ਕਹਿੰਦੇ ਨੇ ਜੀ ਸਿਰਫ ਸਾਡਾ ਖਾਣਾ ਪਕਾਣਾ ਨਹੀਂ, ਅਸੀਂ ਤੁਹਾਨੂੰ ਤੁਹਾਡੀ ਗੱਲ ਵੀ ਸੁਣਨਾ ਚਾਹੁੰਦੇ ਹਾਂ। ਤੇ ਹਬੀਬ ਸਾਹਿਬ ਵੀ ਅੱਜ ਇਹੀ ਗੱਲ ਕਰ ਰਹੇ ਕਹਿੰਦੇ ਜੀ ਕੋਈ ਗੱਲ ਨਾ ਪਹਿਲੇ ਡਿਸਾਈਡ ਕਰ ਲਓ। ਮੇਰੇ ਲਈ ਇਹ ਬੜਾ ਮਸਲਾ ਹੁੰਦਾ ਕਿ ਮੈਂ ਪਹਿਲੇ ਡਿਸਾਈਡ ਕਰਾਂ ਕਿ ਗੱਲ ਜਿਹੜੀ ਹੈ ਨਾ ਉਹ, ਕਿਉਂਕਿ ਉਹ ਜਿਸ ਤਰ੍ਹਾਂ ਕਹਿੰਦੇ ਨੇ ਤਾਰ ਜੇ ਤਾਂ ਤਾਰ ਜੁੜੀ ਰਵੇ ਤੇ ਜੁੜੀ ਰਹੇ, ਜੇ ਪਹਿਲਾਂ ਤਾਰ ਜੋੜੀਏ ਨਾ ਫਿਰ ਉਹ ਤਾਰ ਟੁੱਟ ਹੀ ਜਾਂਦੀ ਆ, ਉਹ ਚੱਲਦੀ ਨਹੀਂ ਹੈ। ਤੇ ਇਸ ਤਰ੍ਹਾਂ ਗੱਲ ਆਈ ਜ਼ਹੀਨ ਸੀ ਤੇ ਮੈਂ ਕਹਿੰਦਾ ਜਿਹੜਾ ਨਾ ਕਰ ਦਿੱਤੀ। ਤੇ ਸਾਡੇ ਬੰਦੇ ਜਿਹੜੇ ਆ ਨਾ ਬੈਠੇ ਆ ਤੇ ਇਹਨਾਂ ਨੂੰ ਦਾਤ ਦੇਣੀ ਪਏਗੀ ਹੈ। ਤੇ ਨਦੀਮ ਸਾਹਿਬ ਦਾ ਮੈਂ ਪਹਿਲੇ ਤਾਰਫ ਕਰਾਇਆ ਵਾ ਕਿ ਇਹ ਸ਼ਕਰਗੰਦੀ ਵੇਚਦੇ ਆ ਫੈਸਲਾਬਾਦ। ਤੇ ਇਹ ਸਾਡੇ ਦੋਸਤ ਨਵੇਂ ਆ, ਇਹਨਾਂ ਦਾ ਮੈਨੂੰ ਨਾਮ ਭੁੱਲ ਗਿਆ। ਇਹਸਾਨ ਅਲਾਈ ਸਾਹਿਬ। ਇਹਸਾਨ ਅਲਾਈ ਸਾਹਿਬ ਨੇ ਵੀ ਆਪਣਾ ਇੱਕ YouTube ਦਾ ਕਿਸੇ ਦੌਰ 'ਚ ਨਾ ਇੱਕ ਚੈਨਲ ਰੱਖਿਆ ਵਾ, ਫੈਮਿਲੀ ਵਲਾਗਿੰਗ ਜਿਹੜਾ ਨਾ ਕਰਦੇ ਰਹੇ। ਮਾਸ਼ਾਅੱਲਾ ਬੜਾ ਅਟਰੈਕਟਿਵ ਚਿਹਰਾ ਵਾ ਇਹਨਾਂ ਦਾ ਵਲਾਗਿੰਗ ਵਾਲਾ। ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਨਾ ਕੰਮ ਕਰਿਆ ਕਰੋ ਹੈ। ਤੇ ਬਾਕੀ ਫਖਰ ਜਿਹੜਾ ਵਾ ਉਹ ਕੈਮਰਾ ਸ਼ਾਇ ਆ ਉਹ ਪਿੱਛੇ ਖੜਾ ਵਾ ਤੇ ਉਹਨੂੰ ਵੀ ਬੜਾ ਅਸਰਾਰ ਕਰਕੇ ਨਾ ਮੈਂ ਰੋਕਿਆ ਵਾ। ਮੈਂ ਕਿਹਾ ਵੀ ਜੇ ਹੁਣ ਛੱਤ ਪਾਣੇ ਵਾਲੇ ਹੀ ਚੌਲ ਨਾ ਗਾਣ। ਲੇਟ ਹੋ ਗਏ ਸੀ ਥੋੜਾ ਜਿਹਾ ਨਾ, ਉਹ ਇਹਨਾਂ ਕੋਲ ਮਾਜ਼ਰਤ ਚਾਹੁੰਦੇ ਹਾਂ। ਹਾਂ, ਅੱਧਾ ਘੰਟਾ ਲੇਟ ਹੋ। ਸਾਡਾ ਕੁੱਕ ਆ ਨਾ ਜਿਹੜਾ ਤੁਹਾਡੇ ਸਾਹਮਣੇ ਹੀ ਕਿੰਨਾ ਫਸਿਆ ਹੋਇਆ। ਹਾਂ ਮੇਰੇ ਲੱਗੋ ਹਾਲਾਤ ਬੜੇ ਰਾਤੀ 6:30 ਵਜੇ ਤਾਂ ਉਹ ਸੈਦੋਂ ਵਾਲੇ ਚੋਰ ਆ ਗਏ। ਉਸੇ ਰਾਹ ਤੇ ਜਾਣਾ ਹੁੰਦਾ ਜਿਸ ਤੇ ਕੋਈ ਨਹੀਂ, ਅੱਲਾਹ ਤਾਲਾ ਚੰਗੀਆਂ ਕਰੇਗਾ। ਹਾਂ, ਅੱਲਾਹ ਤਾਲਾ ਚੰਗੀਆਂ ਕਰੇਗਾ। ਅੱਲਾਹ ਤਾਲਾ ਕੋ ਬਸ ਦੁਆ ਮੰਗ ਕੇ। ਹਾਂ, ਉਹ ਕਹਿੰਦੇ ਨਹੀਂ ਹੁੰਦੇ ਵੀ ਰੱਬ ਰਾਖਾ ਹੈ। ਤੇ ਨਾਲੇ ਇੱਕ ਹੋਰ ਦੱਸਾਂ ਕਿਆ ਵਾ, ਇਹ ਜਿਹੜਾ ਕੋਈ ਹਾਦਸਾ ਹੋਣਾ ਹੁੰਦਾ ਨਾ, ਇੱਕ ਬੰਦਾ ਸਾਰੀ ਦਿਹਾੜੀ ਇੱਕ ਜਗ੍ਹਾ ਤੋਂ ਗੁਜ਼ਰਦਾ ਰਹਿੰਦਾ ਉਹਨੂੰ ਹਾਦਸਾ ਨਹੀਂ ਹੁੰਦਾ। ਇੱਕ ਬੰਦਾ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਉੱਥੋਂ ਦੀ ਗੁਜ਼ਰਦਾ ਉਹਨੂੰ ਹਾਦਸਾ ਹੋ ਜਾਂਦਾ ਹੈ। ਇਹ ਇਤਫਾਕਾਤ ਦਾ ਯਾਨੀ ਕਿ ਜਿਹੜਾ ਵਾ ਨਾ ਖੇਲ ਆ।
ਮੈਂ ਬੈਂਕ ਸੀ ਨਾ ਆਖਰੀ ਟਾਈਮ ਤੋਂ ਬਾਅਦ ਇੱਕ ਹੋਰ ਟਾਈਮ ਜਾਂਦਾ ਸੀ, ਮੈਂ ਉਹਦੇ ਤੇ ਵੀ ਜਾਂਦਾ ਰਿਹਾ ਅਲਹਮਦੁਲਿਲਾ। ਮੈਨੂੰ ਯਾਨੀ ਕਿ ਕਦੇ ਨਹੀਂ ਕਿਸੇ ਦਾ ਸਾਹਮਣਾ ਹੋਇਆ। ਤੇ ਮੇਰੇ ਭਾਈ ਵੱਡੇ ਜਿਹੜੇ ਫੌਤ ਹੋ ਗਏ, ਭਾਈ ਸਲੀਮ, ਉਹ ਇੱਕ ਦਫਾ ਯਾਨੀ ਕਿ ਨਾ ਉਹ ਹਲੇ ਕਿ 2-4 ਮਹੀਨੇ ਬਾਅਦ ਆਉਂਦੇ ਸੀ ਉਤਰੇ, ਤੇ ਉਹ ਇਸ ਤਰ੍ਹਾਂ ਇਹਨਾਂ ਡਕੈਤਾਂ ਦੇ ਹੱਥ ਲੱਗ ਗਏ ਹੈ। ਤੇ ਉਹਦੇ ਤੋਂ ਬਾਅਦ ਡਕੈਤੀ ਤੋਂ ਬਾਅਦ ਇਹ ਬੜਾ ਰੌਲਾ ਹੁੰਦਾ ਜਦੋਂ ਫਿਰ ਲੋਕੀ ਬਾਰ-ਬਾਰ ਆ ਕੇ ਪੁੱਛਦੇ ਵੀ ਦੱਸੋ ਕੀ ਹੋਇਆ ਹੈ। ਬੰਦੇ ਨੂੰ ਫਿਰ ਸਾਰੇ ਨੂੰ ਨਾ ਉਹੀ ਸੁਣਾਉਣਾ ਪੈਂਦਾ। ਪਰ ਬੜਾ ਵੈਸੇ ਉਹ ਯਾਨੀ ਕਿ ਬੁਰੀ ਚੀਜ਼ ਨੂੰ ਸੁਣਾਉਣਾ ਜਿਹੜਾ ਵਾ ਨਾ ਬਾਰ-ਬਾਰ। ਮੇਰੇ ਨਾਲ ਇਹ ਹੋਇਆ ਜੀ। ਹਾਂ, ਲੇਕਿਨ ਮੈਨੂੰ ਉਹ ਬੜੇ ਹਵਾਲੇ ਨਾਲ ਯਾਦ ਆਉਂਦਾ। ਬੰਦਾ ਮੈਂ ਬੈਂਕ ਚੋਂ ਪੈਸੇ ਲੈ ਕੇ ਨਿਕਲਿਆ, ਮੇਰੇ ਮਗਰ ਲੱਗ ਗਿਆ, ਕੱਲਾ ਉਹ ਤੇ ਕੱਲਾ ਮੈਂ। ਹਾਂ, ਮੈਨੂੰ ਇਹਨੇ ਗਨ ਕੀਤੀ, ਕਹਿੰਦਾ ਜੀ ਦੇ ਦਿਓ ਜਿਹੜੀ ਸ਼ੈ ਹੈ। ਮੈਂ ਕਿਹਾ ਇਸ ਜੇਬ ਦੇ ਵਿੱਚ ਹੀ ਕੱਢ ਲਾ। ਹਾਂ, ਉਹਨੇ ਜਨਾਬ ਜੇਬ ਚੋਂ ਕੱਢੇ ਆ, ਹਾਂ, ਕੱਢ ਕੇ ਤੇ ਆਪਣੀ ਜੇਬ ਚ ਪਾ ਲਏ। ਮੈਨੂੰ ਪੁੱਛਦਾ ਕਿੰਨੇ ਆ, ਹਾਂ, ਮੈਂ ਕਿਹਾ ਜੀ 25,000। ਹਾਂ, ਕਹਿੰਦਾ ਜੀ ਸ਼ੁਕਰੀਆ। ਹਾਂ, ਵਾਹ, ਜ਼ਰੂਰਤਮੰਦ ਸੀ। ਕਿਆ ਤਹਿਜ਼ੀਬ। ਯਕੀਨ ਕਰੋ ਉਹਨੇ ਕਿਹਾ ਜੀ ਸ਼ੁਕਰੀਆ। ਹਾਂ। ਮੈਂ ਕਿਹਾ ਵੀ ਇਹ ਤਾਂ ਵਾਵਾ ਕੋ ਨਾ ਬੰਦਾ ਪੜ੍ਹਿਆ ਲਿਖਿਆ ਲੱਗਦਾ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਹੁਣ ਸਾਰੇ ਲੈ ਜਾਣੇ ਆ। ਇਸ ਗੱਲ ਦਾ ਉਹਨੇ ਕੋਈ ਜਵਾਬ ਨਹੀਂ ਦਿੱਤਾ। ਅੱਛਾ, ਸਾਡੇ ਇੱਕ ਹੋਰ ਦੋਸਤ ਆ, ਉਹਨਾਂ ਨਾਲ ਵੀ ਆਈ ਸੀ। ਉਹਨਾਂ ਦਾ ਵੀ ਉਹਨਾਂ ਨੇ ਕਿਹਾ ਵੀ ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਜਿਹੜਾ ਨਾ ਪਰਸ ਤੁਸੀਂ ਆਪਣਾ ਜਿਹੜਾ ਨਾ ਪਰਸ ਉਹਨੇ ਵਾਪਸ ਕਰ ਦਿੱਤਾ ਸੀ। ਕਈ ਯਾਨੀ ਕਿ ਬੰਦੇ ਜਿਹੜੇ ਆ ਨਾ ਲੁੱਟਦੇ ਵੀ ਬੜੀ ਤਹਿਜ਼ੀਬ ਨਾਲ। ਤੇ ਇਹ ਚੀਜ਼ਾਂ ਨਾ ਯਾਨੀ ਕਿ ਉਹ ਫਿਰ ਲੁਟੇਰੇ ਨਹੀਂ ਨਾ ਹੁੰਦੇ। ਹਾਂ, ਬਸ ਉਹ ਜ਼ਰੂਰਤਮੰਦ ਆ। ਹਾਂ, ਜ਼ਰੂਰਤਮੰਦ ਆ। ਤੇ ਅੱਜ ਨਾਲ ਜ਼ਰੂਰਤ ਨਹੀਂ ਸੀਗੀ ਜੀ। ਉਹ ਫਿਰ ਚੀਜ਼ਾਂ ਨਾ ਬਾਰ-ਬਾਰ ਯਾਨੀ ਕਿ ਦੁਹਰਾਉਣਾ ਜਿਹੜਾ ਵਾ ਨਾ ਅੱਛਾ ਚਲੋ ਸ਼ੁਕਰ ਆ ਕਿ ਤੁਸੀਂ ਵੀ ਇਕੱਲੇ ਸੀ, ਉਹ ਵੀ ਇਕੱਲੇ ਸੀ। ਵਰਨਾ ਕਈ ਵਾਰੀ ਤੇ ਇਹ ਵੀ ਹੁੰਦਾ, ਕਹਿੰਦੇ ਮੈਂ ਤੇ ਅੱਬਾ ਇਕੱਲੇ ਤੇ ਚੋਰ ਤੇ ਲਾਠੀ 2 ਜਣੇ ਹੈ। ਤੇ ਇਹ ਵੀ ਸੂਰਤ ਹਾਲ ਹੁੰਦੀ ਹੈ। ਬਿਲਕੁਲ ਜੀ, ਹੁਣ ਦਮ ਲੱਗਾ ਹੋਇਆ ਤੇ ਬਾਕੀ ਲੋਕਾਂ ਦਾ ਦਮ ਰੁਕਿਆ ਹੋਇਆ ਵਾ ਹੈਂ। ਤੇ ਜਿਸ ਤਰ੍ਹਾਂ ਦਮ ਦਾ ਟਾਈਮ ਪੂਰਾ ਹੁੰਦਾ ਫਿਰ ਖੋਲਦੇ ਆ ਤੇ ਆਰਫ ਸਾਹਿਬ ਵੀ ਆ ਜਾਂਦੇ ਆ। ਖਾਲਦ ਸਾਹਿਬ ਨੂੰ ਵੀ ਮੈਂ ਜਿਹੜਾ ਵਾ ਨਾ ਫੋਨ ਕੀਤਾ ਵਾ, ਕਿਉਂਕਿ ਉਹਨਾਂ ਨੂੰ ਧਾਰਾਂ ਕੱਢਣੀਆਂ ਹੁੰਦੀਆਂ ਵਾ ਅਸਲ 'ਚ। ਸਾਹਿਬ ਨੂੰ ਕਿਹਾ, ਹਾਂ, ਮੁਜ਼ੰਮਲ ਸਾਹਿਬ ਨੂੰ ਮੈਂ ਫੋਨ ਕੀਤਾ ਸੀ ਉਦੋਂ ਰਾਬਤਾ, ਉਹ ਵੀ ਉਹਨਾਂ ਦੇ ਵੀ ਮਿਸਤਰੀ ਲੱਗੇ ਹੋਏ ਆ ਤੇ ਉਹਨਾਂ ਨੂੰ ਵੀ ਹੁਣ ਮੈਂ ਦੁਬਾਰਾ ਫੋਨ ਕਰਨਾ। ਚਲੋ ਹਾਂ, ਠੀਕ ਹੈ। ਟਾਈਮ ਵੀ ਦੇਖੋ, ਪੌਣਾ ਘੰਟਾ ਜਿਹੜਾ ਸੀ ਕਿਹਾ ਸੀ ਤੁਹਾਨੂੰ। ਅੱਛਾ, ਅਸੀਂ ਹੁਣ ਦਮ ਪੱਟਣ ਲੱਗੇ ਨੇ। अच्छा, बिस्मिल्लाह। किसी का दम निकलता है। बेटा नाल चले ना तू। ਇਸ ਤੋਂ ਪਹਿਲੇ ਕਿ ਖਾਣ ਵਾਲੇ ਜੀ ਦਮ ਪੱਟਿਆ ਗਿਆ ਜੀ ਇਹਦਾ। ਵਾਹ ਜੀ ਵਾਹ। ਤੇ ਹੁਣ ਇਹਦੇ ਹੁਣ ਅਸੀਂ ਜਿਹੜਾ ਹੈ ਨਾ ਜਿਹਦੇ ਚ ਲਗਾਵਾਂਗੇ ਆਪਣਾ ਗਰਮ ਕਲਰ ਵੀ ਇਹਨੂੰ ਦੇਵਾਂਗੇ ਜੀ। ਅੱਛਾ, ਤੇ ਮੇਵਾ ਜਾਤ ਵੀ ਪਾਵਾਂਗੇ। ਅੱਛਾ। ਇਹ ਸਾਡੇ ਕੋਲ ਕਲਰ ਨੇ ਜੀ। ਹੁਣ ਦੁਪੱਟੇ ਰੰਗੇ ਜਾਣਗੇ ਹੈ। ਹਾਂਜੀ, ਹੁਣ ਅਸੀਂ ਦੁਪੱਟੇ ਰੰਗ। ਅੱਛਾ, ਦੁਪੱਟੇ ਰੰਗਣ ਵਾਲਾ ਤੇ ਲਜ਼ਾਰੀ ਘਵਾਉਂਦਾ ਵਾ, ਤੇ ਜਿਹੜਾ ਚੌਲਾਂ 'ਚ ਰੰਗ ਪਾਉਂਦਾ ਵਾ ਹੈ ਉਹ ਨਾਰੀ ਘਵਾਉਂਦਾ। ਕਹਿੰਦੇ ਨਹੀਂ ਰੰਗ ਦੇ ਬਸੰਤੀ ਚੋਗਾ ਹੈ। ਅਸੀਂ ਰੰਗ ਲਗਾ ਦਿੱਤਾ ਜੀ। ਹੁਣ ਅਸੀਂ ਐਵੇਂ ਇਹਦੇ ਜਿਹੜਾ ਹੈ ਨਾ ਜੀ, ਜਿਹੜਾ ਮੇਵਾ ਜਾਤ ਅਸੀਂ ਤਿਆਰ ਕੀਤੇ ਹੋਏ ਨੇ ਉਹ ਅਸੀਂ ਲਗਾ ਦਿੰਦੇ। ਹਾਂ, ਕਿਉਂ ਚੰਗਾ ਬਾਬੇ ਵਾਲਾ ਯਾਰ ਦਾ ਪੋਤਾ ਪੇੜ ਘਰੋੜੀ ਦੇ ਦੋ। ਪੇਟ ਕਰੋੜੀ ਦਾ ਕਦੋਂ? ਅੱਛਾ, ਬਹੁਤ ਸ਼ੌਕੀਨ ਮੈਂ हाँ और पानी पा रहे थे आनी मिठे बहुत सारे हैं। इसमें पानी पाया है उस्मान है तो ये नहीं भरी हुई पानी अच्छा मट्टी बहुत सीधी थी चूरा बनाता तो करीदा भाई जान सही किया ना ਰੰਗ ਚੜਨ ਦਾ ਵੀ ਕਹਿੰਦੇ ਆ ਨਾ ਜ਼ਰਾ ਲੰਬੇ ਜੇ ਕੱਟੇ ਜਾਂਦੇ ਆ ਕਹਿੰਦੇ ਹੀਂਗ ਲੱਗੇ ਨਾ ਫਟਕੜੀ ਰੰਗ ਚੋਖਾ ਏ ਇਸੇ ਤਰ੍ਹਾਂ ਜੀ ਹੁਣ ਕਿਸ਼ਮਿਸ਼ ਹੈ ਜੀ ਇਹ ਅਸੀਂ ਇਹਦੇ ਚ ਪਾ ਦਿੱਤੀ ਜੀ ਅੱਜ ਅਸੀਂ ਜਿਹੜਾ ਹੈ ਨਾ ਜੀ ਆਪਣੇ ਦੋਸਤ ਖਾਲਿਦ ਮਹਿਮੂਦ ਦੀ ਬੜੀ ਕਮੀ ਮਹਿਸੂਸ ਕਰ ਰਹੇ ਹਾਂਜੀ ਖਾਲਿਦ ਸਾਹਿਬ ਨੂੰ ਪਹੁੰਚੇ ਨਹੀਂ ਅਜੇ ਤੱਕ ਹੁਣ ਕੀਤਾ ਸੀ ਹੁਣ ਉਹ ਕਹਿੰਦੇ ਮੈਂ ਰੋਟੀ ਖਾ ਲਈ ਆ ਮੈਂ ਕਿਹਾ ਰੋਟੀ ਤਾਂ ਖਾ ਲਈ ਆ ਲੇਕਿਨ ਹੁਣ ਤਾਂ ਚੌਲਾਂ ਦਾ ਵਾ ਤੇ ਬਸ ਉਹ ਅਸਲ ਤੇ ਡੇਰੇ ਹੁਣ ਨਾ ਆਏ ਤੇ ਇਸ ਕਰਕੇ ਫਿਰ ਟਾਈਮ ਕਹੋ ਹਜੀ ਆ ਜਾਣ ਕਰਦੇ ਲਓ ਜੀ ਇਹ ਅਸੀਂ ਜੀ ਮੇਵਾ ਜਾਤ ਇਹਦੇ ਚ ਪਾ ਦਿੱਤੇ ਜੀ ਮੁਕੰਮਲ ਇਹ ਨਜ਼ਰ ਆ ਰਿਹਾ ਜੀ ਤੁਹਾਨੂੰ
थोड़ी लाइट बैठा छोड़ो ਹੁਣ ਅਸੀਂ ਇਹਨਾਂ ਨੂੰ ਹਿਲਾਵਾਂਗੇ ਜੀ। ਅੱਛਾ ਇਹਦੇ 'ਚ ਸਾਰਾ ਕੁਝ ਮਿਕਸ ਹੋ ਜਾਏਗਾ, ਕਲਰ ਵੀ ਇਹਦਾ ਮਿਕਸ ਹੋ ਜਾਏਗਾ ਜਿਹੜਾ ਅਸੀਂ ਲਗਾਇਆ ਤੇ ਮੇਵਾ ਜਾਤ ਵੀ ਮਿਕਸ ਹੋ ਜਾਏਗਾ। ਸਹੀ ਮੈਨੇ ਜਿਹੜਾ ਨਾ ਸਹੀ ਆ। ਅੱਛਾ ਜੀ ਹਬੀਬ ਸਾਹਿਬ, ਰੰਗ ਤੋਂ ਯਾਦ ਆਇਆ, ਅਗਰ ਤੁਸੀਂ ਰੰਗਾਂ 'ਚ ਫਿਲਮ ਦੇਖਣੀ ਹੈ ਨਾ, ਇੱਕ ਇੰਡੀਆ ਦੇ ਪੇਂਟਰ ਆ ਬੜੇ ਮਸ਼ਹੂਰ, ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ, ਮੁਸਲਮਾਨ, ਉਹਨਾਂ ਨੇ ਬਤੌਰ ਡਾਇਰੈਕਟਰ ਨਾ ਇੱਕ ਫਿਲਮ ਕੀਤੀ ਆ। ਕਲਰ ਰੱਖ ਦੇ ਜ਼ੈਦ ਦੇ ਅੰਦਰ। ਹਾਂ ਆ ਕਲਰ ਰੱਖ ਦੇ ਚੱਲ ਠੀਕ ਹੈ ਤੂੰ ਕਰ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇੱਥੇ ਜਰਾ ਛੱਡੀ ਜ਼ਰਾ ਅਰਫਾਨ, ਲਾਈਟ ਕਰੀ ਜ਼ਰਾ। ਇਹ ਜੀ ਚਾਵਲ ਸਾਡੇ ਕੋਲ ਨਾ ਜੀ ਬਿਹਤਰੀਨ ਤਿਆਰ ਵਾਹ ਹੋ ਜੀ ਗਏ। ਵਾਹ 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 ਵਾਹ। ਬੋਰਡ ਤੇ ਨਿਕਲ ਜਾਣੀ। ਅਲੱਗਾ ਅਲੱਗਾ ਵੀ ਨਿਕਲੇ ਇਕੱਲੇ ਸੋਹਣੇ ਬਣ ਗਏ ਸਾਡੇ ਕੋਲ। ਕਲਰ ਦੇ ਦਿਓ ਸਾਨੂੰ, ਬਹੁਤ ਹੈ। ਹਾਂ ਉਹਨੂੰ ਵੀ ਦੇ ਮਿਸਤਰੀ ਨੂੰ ਦੇ। ਹਾਂ ਬਸ ਜੀ। ਚਮਚ ਦਿਓ ਜੀ ਖਾਨ ਸਾਹਿਬ ਇਹਨਾਂ ਹਲ ਨੂੰ। ਅੱਜ ਤੁਸੀਂ ਇਹ ਦੇਖ ਰਹੇ ਹੋ ਜੀ ਚਾਵਲ ਜਿਹੜੇ ਹਨ ਨਾ ਜੀ, ਆਇਆ ਤੂੰ ਉੱਧਰ ਆਇਆ ਬੱਚੇ ਆਵੜਾ ਖਾਨ ਅਲੱਗਾ ਅਲੱਗਾ ਕੱਲਾ ਕੱਲਾ ਚਾਵਲ ਪਿਆ ਜੀ। ਨਹੀਂ ਜੀ ਨਹੀਂ ਖੜਾ ਕਰ ਰੱਖ ਦੇ ਇੱਥੇ। ਹੈ ਇੱਕ ਮਿੰਟ ਹਲੇ ਨਾ ਇੱਥੇ ਠੀਕ ਆ ਬਸ ਇੱਥੇ ਠੀਕ ਹੈ। ਤੁਸੀਂ ਲਓ ਕਿ ਦੇਣੇ ਨਹੀਂ ਮੈਂ ਠੀਕ ਹੈ ਚੱਲ। ਮੈਂ ਥੋੜਾ ਇਰਫਾਨ ਆਇਆ ਇੱਧਰ ਆਇਆ ਚਮਚ ਦੇ ਸਾਨੂੰ। ਮੈਂ ਇਰਫਾਨ ਕਿੱਥੇ ਕਰ। ਹਾਂ ਜੀ ਅਰਸ਼ਦ ਸਾਹਿਬ, ਕਿਸ ਤਰ੍ਹਾਂ ਤੁਸੀਂ ਬਾਈਟ ਲੈ ਲਈ ਆ? ਬੇਸਰੀਨ ਆ ਜੀ। ਹਾਂ ਜੀ ਹਬੀਬ ਸਾਹਿਬ, ਬਿਹਤਰੀਨ ਜੀ, ਉਹ ਭਾਈਆਂ ਨੂੰ ਇੱਧਰ ਹਾਂ ਇਰਫਾਨ ਆਇਆ ਇੱਧਰ ਆਇਆ। ਵੀ ਕੋਈ ਸ਼ੱਕ ਤਾਂ ਲਓ ਨਹੀਂ ਜੀ ਪਿਆ ਖਾਨ ਸਾਹਿਬ ਕੋਈ? ਤੁਹਾਡੀ। ਨਹੀਂ ਨਹੀਂ, ਬਹੁਤ ਅੱਛੇ ਆ ਜੀ। ਮੈਂ ਬਹੁਤ ਥੋੜੀ ਹਾਂਜੀ ਹੁਣ ਕਿਹੜਾ ਰਹਿ ਗਿਆ ਜੀ ਦੋਸਤ, ਦੱਸਿਓ ਜ਼ਬਰਦਸਤ ਜੀ। ਬੇਟਾ ਤੂੰ ਵੀ ਆ ਬਸ ਹੁਣ। ਤੇ ਹਾਂ ਜੀ ਇਹ ਸਾਡਾ ਸੀ ਅੱਜ ਦਾ ਵਲੌਗ, ਤੇ ਖਾਲਦ ਸਾਹਿਬ ਜਿਹੜੇ ਨੇ ਹਾਲੇ ਤੱਕ ਨਹੀਂ ਪਹੁੰਚ ਸਕੇ, ਤੇ ਉਹਨਾਂ ਤੋਂ ਬਗੈਰ ਹੀ ਇਹ ਵਲੌਗ ਨਾ ਮੁਕੰਮਲ ਆ ਹੁਣ। ਤੇ ਜ਼ੈਦ ਆ ਜਾ ਬਸ।